ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਵਿਨ ਨਿਊਜ਼ TV 84 ਦੇ ਨਾਲ। ਵੀਅਰਸ 29 ਸਾਲ ਪਹਿਲਾਂ ਜੂਨ 1984 ਦਾ ਘੱਲੂਘਾਰਾ, ਨਵੰਬਰ 84 ਦਾ ਘੱਲੂਘਾਰਾ ਤੇ ਫਿਰ ਪੰਜਾਬ ਵਿੱਚ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨਾ ਅਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦੇਣਾ ਜਾਂ ਨਹਿਰਾਂ ਤੇ ਦਰਿਆਵਾਂ ਵਿੱਚ ਰੋੜ ਦੇਣ ਦੀ ਕਹਾਣੀ ਹਰ ਜਾਗਰੂਕ ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਸਿੱਖ ਨਸਲਕੁਸ਼ੀ ਦੇ ਇਹਨਾਂ ਕਾਲੇ ਕਾਰਨਾਮਿਆਂ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਸਭ ਤੋਂ ਪਹਿਲਾਂ ਉਦਮ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਕੀਤਾ ਗਿਆ, ਜਿਸ ਦੇ ਬਾਨੀ ਜਸਟਿਸ ਅਜੀਤ ਸਿੰਘ ਬੈਂਸ ਸਨ। ਜਸਟਿਸ ਬੈਂਸ ਨੇ ਖੁਦ ਵੀ ਗ੍ਰਿਫਤਾਰੀ ਅਤੇ ਅਪਮਾਨ ਸਹਿਆ, ਪਰ ਫਿਰ ਵੀ ਉਹ ਬੜੇ ਸਿਰ ਨਾਲ ਅੱਜ ਤੱਕ ਮਨੁੱਖੀ ਹੱਕਾਂ ਦੀ ਲਹਿਰ ਵਿੱਚ ਸਰਗਰਮ ਹਨ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੇ ਪਿਤਾ ਦੇ ਪਦਚਿੰਨ੍ਹਾਂ ਤੇ ਚੱਲਦਿਆਂ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਅੱਡ-ਅੱਡ ਕਾਨੂੰਨੀ ਲੜਾਈਆਂ ਲੜਦੀਆਂ ਹਨ ਤੇ ਹੁਣ ਵੀ ਲੜ ਰਹੇ ਹਨ। ਇਹ ਸ਼ਖਸੀਅਤ ਹਨ ਸਰਦਾਰ ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ। ਰਾਜਵਿੰਦਰ ਸਿੰਘ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਵੀ ਵਕੀਲ ਹਨ ਅਤੇ ਹੁਣੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੇ ਕੇਸ ਨੂੰ ਵੀ ਇਹਨਾਂ ਨੇ ਬੜੀ ਸਫਲਤਾ ਨਾਲ ਲੜ ਕੇ ਹਾਈ ਕੋਰਟ 'ਚੋਂ ਇਹਨਾਂ ਦੀ ਜ਼ਮਾਨਤ ਮਨਜ਼ੂਰ ਕਰਵਾਈ ਹੈ। ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ 23 ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੀਤੇ ਗਏ ਕੇਸ ਦੇ ਵੀ ਸਰਦਾਰ ਰਾਜਵਿੰਦਰ ਸਿੰਘ ਹੀ ਵਕੀਲ ਹਨ। ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹੋਏ ਕਨਿਸ਼ਕਾ ਜਹਾਜ਼ ਦੇ ਹਾਦਸੇ, ਜਿਸ ਵਿੱਚ 332 ਦੇ ਕਰੀਬ ਬੇਗੁਨਾਹ ਲੋਕ ਮਾਰੇ ਗਏ ਸਨ, ਕੈਨੇਡਾ ਦੀ ਸਰਕਾਰ ਨੇ ਸੱਦੇ ਤੇ ਸਰਦਾਰ ਰਾਜਵਿੰਦਰ ਸਿੰਘ ਬੈਂਸ ਨੇ ਕੈਨੇਡਾ ਆ ਕੇ ਵੀ ਟੈਸਟੀਫਾਈ ਕੀਤਾ ਸੀ। ਅੱਜ ਇਹਨਾਂ ਨਾਲ ਅਸੀਂ ਸਾਰੇ ਹੀ ਸਿੱਖ ਮਸਲਿਆਂ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਹੁਣ ਸਰਦਾਰ ਰਾਜਵਿੰਦਰ ਸਿੰਘ ਬੈਂਸ ਜੋ ਕਿ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਕੀਲ ਸਾਹਿਬ, ਇਹਨਾਂ ਸਾਰੇ ਸਿੱਖ ਮਸਲਿਆਂ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੇ ਪਿਤਾ ਤਾਂ ਮਨੁੱਖੀ ਹੱਕਾਂ ਨੂੰ ਸਮਰਪਿਤ ਸਨ, ਤੁਹਾਡੀ ਕਿਵੇਂ ਮਨੁੱਖੀ ਹੱਕਾਂ ਦੀ ਫੀਲਡ ਵਿੱਚ ਦਿਲਚਸਪੀ ਹੋਈ, ਇਸ ਬਾਰੇ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਸਭ ਤੋਂ ਪਹਿਲਾਂ 1985 ਵਿੱਚ ਜੀ ਪਿਤਾ ਜੀ 1984 ਚ ਰਿਟਾਇਰ ਹੋਏ ਸੀ। 1985 ਚ ਉਹਨਾਂ ਨੇ ਪੰਜਾਬ ਮਨੁੱਖੀ ਵਿਕਾਸ ਸੰਗਠਨ ਸ਼ੁਰੂ ਕੀਤਾ ਸੀ ਜੀ। ਉਸੇ ਸਾਲ ਮੈਂ ਨੇਵੀ ਛੱਡ ਕੇ ਲਾਅ ਗ੍ਰੈਜੂਏਸ਼ਨ ਕੀਤੀ ਸੀ ਤੇ ਆਪਣੀ ਪ੍ਰੈਕਟਿਸ ਵਿੱਚ ਆਇਆ ਸੀ 1985 ਦੇ ਵਿੱਚ। ਸੋ ਸ਼ੁਰੂ ਤੋਂ ਹੀ ਮੇਰਾ ਆਫਿਸ ਤੇ ਉਹਨਾਂ ਦਾ ਪੰਜਾਬ ਮਨੁੱਖੀ ਵਿਕਾਸ ਸੰਗਠਨ ਦਾ ਆਫਿਸ ਇੱਕੋ ਹੀ ਹੋ ਗਿਆ ਸੀ ਤੇ ਇਸ ਕਰਕੇ ਸਾਡੇ ਦੋਨਾਂ ਦਾ ਕੰਮ ਸਾਂਝਾ ਹੀ ਹੋ ਗਿਆ ਸੀ। ਮੇਰਾ ਮੇਜਰ ਕੰਮ ਇਹ ਸੀ ਕਿ ਜੋ ਇਹਨਾਂ ਦੇ ਕੇਸ ਆਉਂਦੇ ਹੈ ਪੁਲਿਸ ਤਸ਼ੱਦਦ ਦੇ, ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਰਾਹ ਨਾਲ ਉਹਨਾਂ ਨੂੰ ਕੁਛ ਨਾ ਕੁਛ ਰਿਲੀਫ ਦਵਾਈ ਜਾਵੇ ਜੀ। ਤੇ ਵੀਰ ਸਾਨੂੰ ਇਹ ਵੀ ਦੱਸੋ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕੈਨੇਡਾ ਵਿੱਚ ਜਿਹੜੇ ਵਾਪਰੇ ਕਨਿਸ਼ਕਾ ਕਾਂਡ ਤੋਂ ਕਰਦੇ ਹਾਂ। ਤੁਹਾਨੂੰ ਇਸ ਕੇਸ ਦੀ ਅਗਵਾਈ ਦੇਣ ਲਈ ਕੈਨੇਡਾ ਸੱਦਿਆ ਗਿਆ ਸੀ, ਪਰ ਫਿਰ ਤੁਹਾਨੂੰ ਉੱਥੇ ਵੇਰਵੇ ਦੇ ਨਾਲ ਗੱਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ ਗਿਆ। ਸਾਰੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ ਕਿ ਇਹ ਕੇਸ ਕੀ ਸੀ, ਇਸ ਪਿੱਛੇ ਕਿਸ ਦਾ ਹੱਥ ਸੀ ਤੇ ਜਾਂਚ ਦੌਰਾਨ ਸੱਚ ਨੂੰ ਕਿਉਂ ਦਬਾਇਆ ਗਿਆ, ਇਸ ਬਾਰੇ ਵੀ ਦੱਸੋ। ਜੌਨ ਮੇਜਰ ਇਨਕੁਆਇਰੀ ਤੋਂ ਸਾਨੂੰ ਇਸ ਤੇ ਬੁਲਾਇਆ ਸੀ ਕਿ ਅਸੀਂ ਉਹਨਾਂ ਨੂੰ ਲਿਖਿਆ ਸੀ ਕਿ ਸਾਡੇ ਕੋਲ ਕੁਝ ਅਹਿਮ ਸਬੂਤ ਨੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਹਿੰਦੁਸਤਾਨ ਦੀ ਹੈ ਉਹਨਾਂ ਨੇ ਕੈਨੇਡੀਅਨ ਸਰਕਾਰ ਨੂੰ ਪੂਰੀ ਸੱਚਾਈ ਨਹੀਂ ਦਿੱਤੀ। ਕੁਲਵਿੰਦਰ ਸਿੰਘ ਪਰਮਾਰ ਨੂੰ ਇਹ ਕਲੇਮ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਪਕੜਿਆ ਗਿਆ, ਫਿਰ ਇਹ ਕਲੇਮ ਕੀਤਾ ਗਿਆ ਸੀ ਕਿ ਉਹਨੂੰ ਇੱਕ ਮੁਕਾਬਲੇ 'ਚ ਮਾਰ ਦਿੱਤਾ ਗਿਆ ਤੇ ਉਹਦੀ ਇਹਨਾਂ ਨੇ ਪੋਸਟਮਾਰਟਮ ਰਿਪੋਰਟ ਤੇ ਫਸਟ ਇਨਫੋਰਮੇਸ਼ਨ ਰਿਪੋਰਟ ਲਿਖ ਕੇ ਇਹ ਇਨਕੁਆਇਰੀ ਕਰਕੇ ਕੈਨੇਡੀਅਨ ਸਰਕਾਰ ਨੂੰ ਭੇਜ ਦਿੱਤੀ ਸੀ ਕਿ ਜਿਹੜਾ ਤੁਹਾਡਾ ਸਸਪੈਕਟ ਸੀ ਏਅਰ ਇੰਡੀਆ ਕਾਂਡ ਦਾ ਉਹ ਹਿੰਦੁਸਤਾਨ ਪਕੜਿਆ ਗਿਆ ਸੀ ਬਟ ਮਾਰਿਆ ਗਿਆ। ਸਾਡੇ ਕੋਲ ਇਹ ਸਬੂਤ ਆਏ ਕਿ ਉਹਨੂੰ ਮਾਰਿਆ ਨਹੀਂ ਸੀ ਗਿਆ, ਮਾਰਿਆ ਗਿਆ ਸੀ ਉਹਨੂੰ ਝੂਠੇ ਮੁਕਾਬਲੇ ਵਿੱਚ। ਉਹਨੂੰ ਪਹਿਲਾਂ ਅਰੈਸਟ ਕੀਤਾ ਗਿਆ, ਫਿਰ ਉਹਨੂੰ ਇੰਟਰੋਗੇਟ ਕੀਤਾ ਗਿਆ, ਫਿਰ ਉਹਨੇ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ, ਉਹਦਾ ਵੀ ਰਿਕਾਰਡ ਹੈ, ਉਹਦੀ ਆਡੀਓ ਰਿਕਾਰਡਿੰਗ ਹੈ, ਉਹਦੇ ਹੱਥ ਤੇ ਲਿਖੇ ਨੋਟ ਨੇ। ਫਿਰ ਇੱਕ ਇੰਟਰੋਗੇਸ਼ਨ ਰਿਪੋਰਟ ਤਿਆਰ ਹੋਈ ਜਿਹਦੇ 'ਚ ਉਹਨੇ ਸਾਰੀਆਂ ਗੱਲਾਂ ਦੱਸੀਆਂ ਨੇ ਜਿਹੜੀਆਂ ਕਿ ਕੈਨੇਡੀਅਨ ਸਰਕਾਰ ਨੂੰ ਚਾਹੀਦੀਆਂ ਸੀ, RCMP ਨੂੰ ਚਾਹੀਦੀਆਂ ਸੀ, ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਸੀ। ਉਸ ਤੋਂ ਬਾਵਜੂਦ ਫਿਰ ਉੱਪਰੋਂ ਹੁਕਮ ਆਏ ਤੇ ਉਹਨਾਂ ਨੇ 2 ਟੂਰਿਸਟ ਪਾਕਿਸਤਾਨੀ ਦਿੱਲੀ ਤੋਂ ਚੁੱਕੇ, 2 ਕਸ਼ਮੀਰੀ ਚੁੱਕੇ, ਇੱਕ ਅੱਧਾ ਬੰਦਾ ਹੋਰ ਚੁੱਕਿਆ ਤੇ 6 ਬੰਦਿਆਂ ਦਾ ਇੱਕ ਝੂਠਾ ਮੁਕਾਬਲਾ ਦਿਖਾ ਕੇ ਕੁਲਵਿੰਦਰ ਸਿੰਘ ਪਰਿਵਾਰ ਨੂੰ ਮਰਿਆ ਦਿਖਾਤਾ। ਇਹ ਸਾਡੇ ਕੋਲ ਸਬੂਤ ਆਏ ਜਦੋਂ ਕਿ ਇੱਕ ਰਿਟਾਇਰਡ ਪੁਲਿਸ ਆਫਿਸਰ ਨੇ ਜਿਹਨੇ ਸਾਰਾ ਆਪਰੇਸ਼ਨ ਕੀਤਾ ਸੀ, ਜਿਹਨੇ ਇੰਟਰੋਗੇਸ਼ਨ ਵੀ ਕੀਤੀ ਸੀ, ਜਿਹਦੇ ਕੋਲ ਕੁਛ ਆਡੀਓ ਟੇਪ ਸੀ, ਜਿਹਦੇ ਹੱਥ ਲਿਖਤਾਂ ਸੀ, ਜਿਹਦੇ ਕੋਲ ਪੂਰੀ ਕਹਾਣੀ ਸੀ ਇੰਟਰੋਗੇਸ਼ਨ ਦੀ ਔਰ ਰਿਪੋਰਟਾਂ ਦੀ,
ਉਹਨੇ ਮੰਨ ਲਿਆ ਕਿ ਮੈਂ ਕੈਨੇਡਾ ਜਾ ਕੇ ਸਬੂਤ ਦੇਵਾਂਗਾ ਜੇ ਤੁਸੀਂ ਅਰੇਂਜ ਕਰ ਸਕੋ ਇਨਕੁਆਇਰੀ। ਅਸੀਂ ਜੌਨ ਮੇਜਰ ਦੇ ਕੌਂਸਲ ਨੂੰ, ਉਸ ਇਨਕੁਆਇਰੀ ਕਮਿਸ਼ਨ ਦੇ ਕੌਂਸਲ ਨੂੰ ਲਿਖਿਆ ਜੀ। ਉਹਨਾਂ ਨੇ ਸਾਨੂੰ ਬੁਲਾਇਆ, ਅਸੀਂ ਉਹ ਅਹਿਮ ਗਵਾਹ ਨੂੰ ਲੈ ਕੇ ਵੀ ਗਏ। ਪਰ ਜਿਸ ਦਿਨ ਗਵਾਹੀ ਹੋਣੀ ਸੀ ਉਸੇ ਰਾਤ ਸਵੇਰੇ, ਕਿਉਂਕਿ ਇਸ ਤੋਂ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਕ ਅਲੱਗ ਵਕੀਲ ਕਰ ਦਿੱਤਾ ਸੀ ਸਾਡੇ ਗਵਾਹ ਦਾ। ਸਾਨੂੰ ਉਸ ਵੇਲੇ ਕੋਈ ਸ਼ੱਕ ਨਹੀਂ ਸੀ। ਅਸੀਂ ਸੋਚਦੇ ਸੀ ਕੈਨੇਡੀਅਨ ਗਵਰਨਮੈਂਟ ਸੱਚਾਈ ਜਾਣਨਾ ਚਾਹੁੰਦੀ ਹੈ ਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਜਿਹਨਾਂ ਨੇ ਉਹਨਾਂ ਦਾ ਅਲੱਗ ਵਕੀਲ ਕਰਤਾ ਤੇ ਸਾਡੇ ਤਿੰਨਾਂ ਦੀ ਗਵਾਹੀ ਹੋਣੀ ਸੀ। ਉਸੇ ਰਾਤ ਸਵੇਰੇ ਤੜਕੇ 3 ਵਜੇ ਉਹ ਗਵਾਹ ਨੇ ਕਿਹਾ ਕਿ ਮੈਨੂੰ ਹਾਰਟ ਅਟੈਕ ਹੋ ਗਿਆ, ਮੇਰਾ ਦਰਦ ਹੋ ਰਿਹਾ ਤੇ ਡਾਕਟਰ ਆ ਗਏ, ਪੁਲਿਸ ਆ ਗਈ ਤੇ ਉਹਨਾਂ ਨੂੰ ਕਿਤੇ ਹਸਪਤਾਲ ਲੈ ਗਏ ਤੇ ਉਹਦੀ ਗਵਾਹੀ ਹੋ ਨਹੀਂ ਸਕੀ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲ ਨਾ ਸਕੇ। ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਨਾ ਤਾਂ ਉਹ ਹਾਰਟ ਅਟੈਕ ਹੋਇਆ ਸੀ, ਨਾ ਹੀ ਉਹ ਕੋਈ ਇਹੋ ਜਿਹੀ ਗੱਲ। ਬਿਲਕੁਲ ਕੈਨੇਡੀਅਨ ਪੁਲਿਸ ਨੇ ਤੇ ਰਲ ਕੇ ਇਹ ਨਾਟਕ ਜਿਹਾ ਕੀਤਾ ਸੀ ਕਿ ਉਹਦੀ ਗਵਾਹੀ ਨਾ ਹੋ ਸਕੇ। ਫਿਰ ਸਾਨੂੰ 3 ਮਹੀਨੇ ਬਾਅਦ ਅਸੀਂ ਵਾਪਸ ਆ ਗਏ। ਫਿਰ 3 ਮਹੀਨੇ ਬਾਅਦ ਸਾਨੂੰ ਫਿਰ ਬੁਲਾਇਆ ਗਿਆ। ਉਹਦੀ ਗਵਾਹੀ ਤਾਂ ਨਹੀਂ ਹੋਈ, ਹਾਲਾਂਕਿ ਅਸੀਂ ਸਾਰੇ ਸਬੂਤ ਦੇ ਚੁੱਕੇ ਸੀ RCMP ਨੂੰ, ਉਹਨਾਂ ਦੇ ਆਫਿਸਰਸ ਨੂੰ, ਕਮਿਸ਼ਨ ਨੂੰ, ਕਮਿਸ਼ਨ ਦੇ ਵਕੀਲ ਨੂੰ। ਸਾਡੀ ਲੰਬੀਆਂ ਰਿਕਾਰਡਿੰਗ ਹੋ ਚੁੱਕੀਆਂ ਸੀ। ਉਸ ਦੇ ਬਾਵਜੂਦ ਜਦੋਂ ਅਸੀਂ 3 ਮਹੀਨੇ ਬਾਅਦ ਸਾਨੂੰ ਦੁਬਾਰਾ ਬੁਲਾਇਆ ਗਿਆ, ਸਾਨੂੰ ਸਿਰ 4 ਸਵਾਲ ਪੁੱਛੇ ਗਏ ਤੇ ਨਾਲ ਦੀ ਨਾਲ ਹੀ ਸੀਕ੍ਰੇਟ ਸਰਵਿਸ ਵਾਲੇ ਬੰਦੇ ਸਾਨੂੰ ਦੁਬਾਰਾ ਲੈ ਕੇ ਜਹਾਜ਼ ਚਲਾ ਕੇ ਵਾਪਸ ਭੇਜ ਦਿੱਤਾ। ਤਾਂ ਉਸ ਤੋਂ ਸਾਨੂੰ ਪਤਾ ਲੱਗਾ ਕਿ ਨਾ ਹੀ ਕੈਨੇਡੀਅਨ ਸਰਕਾਰ ਦਾ ਕੋਈ ਇੰਟਰਸਟ ਹੈ ਸਟ੍ਰਾਈਕ ਜਾਣ ਦਾ। ਇੰਡੀਅਨ ਸਰਕਾਰ ਨੇ ਵੀ ਅਹਿਮ ਸਭ ਤੋਂ ਇੰਪੋਰਟੈਂਟ ਗਵਾਹ ਜਾਂ ਇੰਪੋਰਟੈਂਟ ਅਕਿਊਜ਼ ਜਾਂ ਜਿਸ ਕੋਲ ਸਾਰੀ ਇਨਫੋਰਮੇਸ਼ਨ ਸੀ ਉਹਨੂੰ ਦਬਾ ਕੇ ਉਹਨੂੰ ਮਾਰ ਦਿੱਤਾ। ਫਿਰ ਇੱਕ ਝੂਠੀ ਰਿਪੋਰਟ ਕੈਨੇਡੀਅਨ ਗਵਰਨਮੈਂਟ ਨੇ ਭੇਜੀ। ਜਦੋਂ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਦੱਸ ਰਹੇ ਹਾਂ ਤਾਂ ਉਹ ਵੀ ਨਹੀਂ ਜਾਣਨਾ ਚਾਹੁੰਦੇ। ਤੇ ਇਹਦਾ ਮਤਲਬ ਹੈ ਕਿ ਦੋਨੋਂ ਸਰਕਾਰਾਂ ਦਾ ਕੁਛ ਤਾਂ ਆਪਸ ਵਿੱਚ ਰਿਸ਼ਤਾ ਹੈ ਕਿ ਉਹ ਚਾਹੁੰਦੇ ਨੇ ਕਿ ਲੋਕਾਂ ਨੂੰ ਇਹ ਪਤਾ ਚੱਲੇ ਕਿ ਹੋਇਆ ਕਿਵੇਂ ਏਅਰ ਇੰਡੀਆ ਕਾਂਡ ਤੇ ਕੀ ਲੋਕਾਂ ਨੂੰ ਕਿਉਂ ਨਹੀਂ ਦੱਸਣਾ ਚਾਹੁੰਦੇ ਸੱਚਾਈ। ਤੇ ਇਸ ਤੋਂ ਸਾਨੂੰ ਪੂਰਾ ਸ਼ੱਕ ਹੁੰਦਾ ਹੈ ਕਿ ਇਹਦਾ ਮਤਲਬ ਇਹਦਾ ਕੁਛ ਨਾ ਕੁਛ ਤਾਂ ਹੱਥ ਹੋਏਗਾ ਹੀ। ਅਦਰਵਾਈਜ਼ ਇੰਨਾ ਤੁਸੀਂ ਜ਼ੋਰ ਲਾ ਰਹੇ ਹੋ, ਇੰਨੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਇੰਨੇ ਸਾਲਾਂ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ, ਜਦੋਂ ਪਹਿਲੀ ਵਾਰੀ ਕੋਈ ਸਬੂਤ ਆਉਂਦਾ ਤੁਸੀਂ ਉਸ ਲਿੰਕ ਨੂੰ ਪਰਸਿਊ ਨਹੀਂ ਕਰਦੇ। ਜੀ ਤੇ ਵੀਰ ਜੀ ਇਹ ਵੀ ਦੱਸੋ ਕਿ ਹੁਣ ਅਸੀਂ ਵੀਰ ਜੀ ਅਸੀਂ ਹੁਣ ਪੰਜਾਬ ਦੇ ਮਨੁੱਖੀ ਹੱਕਾਂ ਦੇ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਬਾਰੇ ਵੀ ਗੱਲਬਾਤ ਕਰਾਂਗੇ। ਅਸੀਂ ਇਸ ਪ੍ਰੋਗਰਾਮ ਤੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਇਸ ਕੇਸ ਸੰਬੰਧੀ ਗੱਲਬਾਤ ਕੀਤੀ ਸੀ, ਪਰ ਅਸੀਂ ਤੁਹਾਡੇ ਕੋਲੋਂ ਇਸ ਕੇਸ ਦੇ ਕਾਨੂੰਨੀ ਨੁਕਤਾ ਬਾਰੇ ਜਾਣਨਾ ਚਾਹਾਂਗੇ। ਅੱਜ ਕੱਲ੍ਹ ਇਸ ਕੇਸ ਦਾ ਕੀ ਸਟੇਟਸ ਹੈ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਆਵਾਜ਼ ਮੈਨੂੰ ਬਹੁਤ ਘੱਟ ਪਹੁੰਚ ਰਹੀ ਹੈ ਤਾਂ ਮੈਨੂੰ ਤੁਹਾਡੀ ਆਵਾਜ਼ ਸੁਣਨੀ ਜੀ। ਵੀਰ ਜੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਕੁਐਸਚਨ ਪੁੱਛਦਾ ਕਿ ਹੁਣ ਅਸੀਂ ਪੰਜਾਬ ਦੇ ਮਨੁੱਖੀ ਹੱਕਾਂ ਦੇ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਦੀ ਗੱਲਬਾਤ ਕਰਾਂਗੇ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਇਸ ਕੇਸ ਸੰਬੰਧੀ ਗੱਲਬਾਤ ਕੀਤੀ ਸੀ, ਪਰ ਅਸੀਂ ਤੁਹਾਡੇ ਕੋਲੋਂ ਇਸ ਕੇਸ ਦੇ ਕਾਨੂੰਨੀ ਨੁਕਤਾ ਬਾਰੇ ਜਾਣਨਾ ਚਾਹਾਂਗੇ ਤੇ ਇਹ ਵੀ ਦੱਸੋ ਕਿ ਇਸ ਕੇਸ ਦਾ ਹੁਣ ਸਟੇਟਸ ਕੀ ਹੈ। ਜਸਵੰਤ ਸਿੰਘ ਖਾਲੜਾ ਜੀ ਦੇ ਕੇਸ ਤਾਂ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਸੀ। 5 ਆਫਿਸਰ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਉਹਨਾਂ ਲਈ ਤਾਂ ਉਹ ਕੇਸ ਅੰਤ ਹੋ ਗਿਆ। ਉਹਨਾਂ ਤਾਂ ਉਮਰ ਕੈਦ ਚਾਹੇ 14 ਸਾਲ ਤੋਂ ਬਾਅਦ ਉਹ ਛੁੱਟਣਗੇ, ਸਰਕਾਰ ਚਾਹੇਗੀ, ਨਹੀਂ ਤਾਂ ਉਮਰ ਕੈਦ ਹਿੰਦੁਸਤਾਨ 'ਚ ਤਾਂ ਹੁੰਦੀ ਹੈ ਕਿ ਪੂਰੀ ਉਮਰ। ਮਗਰ ਅਕਸਰ ਸਰਕਾਰ ਜਿਹਨਾਂ ਨੂੰ ਚਾਹੁੰਦੀ ਹੈ 10 ਤੇ 14 ਸਾਲ ਤੋਂ ਬਾਅਦ ਛੱਡ ਦਿੰਦੀ ਹੈ। ਇੱਕ ਅਹਿਮ ਗੱਲ ਇਸ ਕੇਸ ਵਿੱਚ ਹਲੇ ਵੀ ਪੈਂਡਿੰਗ ਹੈ, ਉਹ ਹੈ ਕਿ ਇਹੀ ਕੇਸ ਹੈ ਜਿਹਦੇ ਵਿੱਚ ਗਵਾਹ ਨੇ ਕਿਹਾ ਸੀ ਕਿ ਮਾਰਨ ਦਾ ਹੁਕਮ ਜਸਵੰਤ ਸਿੰਘ ਖਾਲੜਾ ਜੀ ਨੂੰ ਦਿੱਤਾ ਸੀ KPS ਗਿੱਲ ਨੇ। ਮਰਨ ਤੋਂ ਪਹਿਲਾਂ ਉਹਨਾਂ ਨੂੰ ਮਿਲਾਇਆ ਗਿਆ KPS ਗਿੱਲ ਨੂੰ, ਔਰ SHO ਦਾ ਜਿਹੜਾ ਗਾਰਡ ਸੀ ਕੁਲਦੀਪ ਸਿੰਘ, ਉਹਨੇ ਕਿਹਾ SHO ਦੇ ਨੇ ਉਹਦੇ ਸਾਹਮਣੇ ਕਿਹਾ ਕਿ ਜੇ ਤੁਸੀਂ ਗਿੱਲ ਸਾਹਿਬ ਦੀ ਗੱਲ ਮੰਨਦੇ ਤਾਂ ਤੁਸੀਂ ਬਚ ਜਾਂਦੇ ਤਾਂ ਅਸੀਂ ਬਚ ਜਾਂਦੇ। ਸੋ ਇਹੀ ਕੇਸ ਹੈ ਜਿਹਦੇ ਚ ਉਹੀ ਗਵਾਹੀ ਜਿਹੜੀ ਮੰਨੀ ਗਈ ਕੋਰਟ ਥੱਲੇ ਨੇ, ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਗਵਾਹੀ ਮੰਨੀ ਕਿ ਗਵਾਹ ਸੱਚ ਬੋਲ ਰਿਹਾ। ਜੇ ਉਹ ਗਵਾਹ ਸੱਚ ਬੋਲ ਰਿਹਾ ਤਾਂ KPS ਗਿੱਲ ਇੱਕ ਅਹਿਮ ਅਪਰਾਧੀ ਜਾਂ ਮੇਨ ਅਕਿਊਜ਼ ਬਣਦਾ ਇਸ ਕੇਸ ਦਾ। ਇਸ ਕਰਕੇ ਅਸੀਂ ਜਦੋਂ ਫੈਸਲਾ ਆ ਗਿਆ ਬਾਕੀਆਂ ਦਾ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਰਿਟ ਲਗਾਈ ਸੀ ਕਿ CBI ਨੇ ਇਹ ਐਸਪੈਕਟ ਇਨਵੈਸਟੀਗੇਟ ਨਹੀਂ ਕੀਤਾ। ਹਾਲਾਂਕਿ ਇਹਨਾਂ ਕੋਲ ਸਬੂਤ ਸੀ, ਗਵਾਹ ਆ ਗਿਆ, ਇਹਨਾਂ ਨੇ ਕਹਿਤਾ ਜੀ ਇਹ ਗਵਾਹੀ ਸੱਚ ਨਹੀਂ ਬੋਲਦਾ। ਕੋਰਟ ਨੇ ਉਹਦੀ ਗਵਾਹੀ ਸੱਚ ਮੰਨੀ, ਸੁਪਰੀਮ ਕੋਰਟ ਤੱਕ ਉਹ ਗਵਾਹੀ ਸੱਚ ਹੋ ਗਈ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਹੁਣ ਇਨਵੈਸਟੀਗੇਸ਼ਨ ਜਿਹੜਾ ਇੱਕ ਮੁਜਰਮ ਰਹਿ ਗਿਆ ਉਹਦੇ ਖਿਲਾਫ ਵੀ ਸ਼ੁਰੂ ਕੀਤੀ ਜਾਵੇ। ਉਹ 5 ਸਾਲ ਤੋਂ ਪਟੀਸ਼ਨ ਪੈਂਡਿੰਗ ਹੈ, ਅੰਦਰ ਦਾ ਫੈਸਲਾ ਨਹੀਂ ਹੋਇਆ। ਮਗਰ ਜਦੋਂ ਵੀ ਫੈਸਲਾ ਹੋਏਗਾ ਉਹ ਦੱਸਿਆ ਜੋ ਅਸੀਂ ਜਿੱਤ ਗਏ ਤਾਂ KPS ਗਿੱਲ ਇਸ ਮੁਕੱਦਮੇ ਵਿੱਚ ਮੁਜਰਮ ਨੰਬਰ 1 ਬਣ ਕੇ ਪੇਸ਼ ਆਏਗਾ। ਜੀ
ਤੇ ਵੀਰ ਜੀ ਹੁਣ ਅਸੀਂ ਪੰਜਾਬ ਵਿਚਲੇ ਉਸ ਤਾਜ਼ੇ ਘਟਨਾਕ੍ਰਮ ਦੇ ਬਾਰੇ ਗੱਲਬਾਤ ਕਰਾਂਗੇ ਜਿਸ ਦਾ ਆਧਾਰ ਪੁਲਿਸ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ 23 ਝੂਠੇ ਪੁਲਿਸ ਮੁਕਾਬਲਿਆਂ ਵਿੱਚ 83 ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਜੁੜਦਾ ਹੈ। ਸੁਰਜੀਤ ਸਿੰਘ ਨੇ ਤੁਹਾਡੇ ਰਾਹੀਂ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਾਈ ਸੀ। ਉਸ ਪਟੀਸ਼ਨ ਨੂੰ ਜੱਜ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਸਾਨੂੰ ਇਸ ਕੇਸ ਦੇ ਬਾਰੇ ਦੱਸੋ ਕਿ ਇਸ ਕੇਸ ਦਾ ਅੰਜਾਮ ਕੀ ਹੋਏਗਾ ਅੱਗੇ। ਉਹ ਪਟੀਸ਼ਨ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਣਾ ਕਿਉਂਕਿ ਉਹ ਪਟੀਸ਼ਨ ਸਿਰਫ ਉਹਨੇ ਪਾਈ ਸੀ ਆਪਣੀ ਪਰਸਨਲ ਸਿਕਿਉਰਿਟੀ ਲਈ। ਉਹਨੇ ਕਿਹਾ ਸੀ ਕਿ ਦੇਖੋ ਮੈਂ ਸਬੂਤ ਦੇ ਰਿਹਾ ਹਾਂ, ਮੈਂ ਕੋਈ 16 ਝੂਠੇ ਮੁਕਾਬਲਿਆਂ ਦਾ ਅਹਿਮ ਗਵਾਹ ਹਾਂ, ਉਹਨਾਂ ਵਿੱਚ ਮੈਂ ਪਾਰਟਿਸਿਪੇਟ ਕੀਤਾ, ਕੁਝ ਅਫਸਰਾਂ ਹੋਰਾਂ ਨੇ ਕਰਾਇਆ ਔਰ ਮੇਰੇ ਤੋਂ ਕਰਵਾਇਆ ਗਿਆ ਜੀ। ਮਗਰ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਸਬੂਤ ਦੇਵਾਂ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਫੀ ਸ਼ੁਦਾ ਗਵਾਹ ਬਣਾ ਜੀ, ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਨੂੰ ਪ੍ਰੋਟੈਕਸ਼ਨ ਦਿਓ ਕਿਉਂਕਿ ਮੇਰੇ ਜਿਹੜੇ ਹੈਗੇ ਹੈ ਗਵਾਹੀ ਇਹ ਵੱਡੇ ਅਫਸਰਾਂ ਦੇ ਖਿਲਾਫ ਹੈ ਔਰ ਇਸ ਵੇਲੇ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ ਉਹਨਾਂ ਅਫਸਰਾਂ ਚੋਂ ਇੱਕ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਨੂੰ ਪ੍ਰੋਟੈਕਸ਼ਨ ਦਿਓ। ਪ੍ਰੋਟੈਕਸ਼ਨ ਪੁਲਿਸ ਤੋਂ ਇਲਾਵਾ ਅਕਸਰ ਕੋਈ ਦਿੰਦਾ ਨਹੀਂ, ਮਗਰ ਇਸ ਕੇਸ ਵਿੱਚ ਕਿਉਂਕਿ ਮੇਰੀ ਗਵਾਹੀ ਪੁਲਿਸ ਅਫਸਰਾਂ ਦੇ ਖਿਲਾਫ ਹੈ ਇਸ ਕਰਕੇ ਮੈਨੂੰ ਪ੍ਰੋਟੈਕਸ਼ਨ ਹਾਈ ਕੋਰਟ ਦੇਵੇ ਔਰ ਸੈਂਟਰਲ ਰਿਜ਼ਰਵ ਪੁਲਿਸ ਜਾਂ ਕਿਸੇ ਐਸੀ ਪੁਲਿਸ ਤੋਂ ਦੇਵੇ ਜਿੱਥੇ ਪੰਜਾਬ ਪੁਲਿਸ ਦਾ ਅਸਰ ਘੱਟ। ਮਗਰ ਉਸ ਸਟੇਜ ਤੇ ਹਾਈ ਕੋਰਟ ਨੇ ਕਿਹਾ ਕਿ ਨਹੀਂ, ਇਹਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਤਾਂ ਪੰਜਾਬ ਪੁਲਿਸ ਦਾ ਆਪ ਹੀ ਮੁਲਾਜ਼ਮ ਹੈ ਔਰ 24 ਸਾਲ ਤੋਂ ਉਸੇ ਪੁਲਿਸ ਵਿੱਚ ਰਹਿ ਰਿਹਾ ਜੀ। ਤੇ ਵੀਰ ਜਿਸ ਤਰ੍ਹਾਂ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ, ਤੁਹਾਨੂੰ ਕੀ ਲੱਗਦਾ ਕਿ ਸੁਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੈ ਇਸ ਵੇਲੇ? ਨਹੀਂ, ਜਿੰਨਾ ਦੁਨੀਆ ਵਿੱਚ ਸੁਰਜੀਤ ਸਿੰਘ ਦੀ ਗੱਲ ਫੈਲ ਚੁੱਕੀ ਹੈ, ਜਿੰਨਾ ਨੈਸ਼ਨਲ ਮੇਨ ਸਟ੍ਰੀਮ ਦੇ ਸੁਰਜੀਤ ਸਿੰਘ ਦੀ ਸਾਰੀ ਕਹਾਣੀ ਹਰ ਅਖਬਾਰ ਛਪ ਚੁੱਕੀ ਹੈ, ਇਹਨਾਂ ਹਾਲਾਤਾਂ ਵਿੱਚ ਮੈਨੂੰ ਲੱਗਦਾ ਨਹੀਂ ਕਿ ਸੁਰਜੀਤ ਸਿੰਘ ਨੂੰ ਕੋਈ ਖਤਰਾ ਹੋ ਸਕਦਾ ਹੈ ਜੀ। ਮਗਰ ਫਿਰ ਵੀ ਇਹ ਇੱਕ ਅੰਦਾਜ਼ਾ ਹੁੰਦਾ ਹੈ ਜਿਹੜਾ ਗਵਾਹੀ ਦੇਣ ਨੂੰ ਤਿਆਰ ਹੋਵੇ। ਅਕਸਰ ਗਵਾਹ ਦੀ ਜ਼ਿੰਦਗੀ ਨੂੰ ਹਮੇਸ਼ਾ ਹੀ ਖਤਰਾ ਹੁੰਦਾ ਹੈ ਜਦੋਂ ਕੋਈ ਵੀ ਤੁਸੀਂ ਗਵਾਹੀ ਕਿਸੇ ਪਾਵਰਫੁਲ ਬੰਦੇ ਦੀ ਦਿਓ। ਇਸ ਲਈ ਹਰ ਦੇਸ਼ ਵਿੱਚ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਹੁੰਦੇ ਨੇ ਤੇ ਇਸ ਕਰਕੇ ਚਾਹੇ ਉਹ ਕਹਿ ਰਿਹਾ ਕਿ ਮੈਂ ਵੀ ਪਾਰਟਿਸਿਪੇਟ ਕੀਤਾ, ਫਿਰ ਵੀ ਇੱਕ ਅਹਿਮ ਵਿਟਨੈਸ ਦੇ ਤੌਰ ਤੇ ਉਹਨੂੰ ਪ੍ਰੋਟੈਕਸ਼ਨ ਤਾਂ ਮਿਲਣੀ ਚਾਹੀਦੀ ਸੀ। ਅਸੀਂ ਇਹਦੇ ਖਿਲਾਫ ਸੁਪਰੀਮ ਕੋਰਟ ਜਾਣ ਨੂੰ ਤਿਆਰ ਹੈ, ਬਟ ਉਸ ਤੋਂ ਬਾਅਦ ਹਲੇ ਸੁਰਜੀਤ ਸਿੰਘ ਨੇ ਇਰਾਦਾ ਹਲੇ ਫੈਸਲਾ ਨਹੀਂ ਕੀਤਾ ਕਿ ਉਹ ਅੱਗੇ ਜਾਣਾ ਚਾਹੁੰਦਾ ਕਿ ਨਹੀਂ ਜਾਣਾ। ਅਸੀਂ ਉਹਨੂੰ ਪੂਰੀ ਲੀਗਲ ਹੈਲਪ ਆਫਰ ਕੀਤੀ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਤਿਆਰ ਹੈ ਜੀ। ਤੇ ਵਕੀਲ ਸਾਹਿਬ ਇਹ ਵੀ ਦੱਸੋ ਕਿ ਮੀਡੀਆ ਵਿੱਚ ਇਹ ਵੀ ਆਇਆ ਹੈ ਕਿ ਇੱਕ ਹੋਰ ਸਾਬਕਾ ਪੁਲਿਸ ਸਤਵੰਤ ਸਿੰਘ ਮਾਨਕ ਨੇ ਵੀ ਤੁਹਾਡੇ ਰਾਹੀਂ ਅਦਾਲਤ ਵਿੱਚ ਪਟੀਸ਼ਨ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਨੂੰ ਕਬੂਲਿਆ ਹੈ। ਇਸ ਕੇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਸਤਨਾਮ ਸਿੰਘ ਮਾਨਕ 94 ਦੇ ਵਿੱਚ ਉਸਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀ। ਹਾਂਜੀ, ਉਹਨੇ ਕਿਹਾ ਸੀ ਕਿ ਮੈਂ 1989 ਤੋਂ ਕਾਂਸਟੇਬਲ ਬਣਿਆ। ਹਾਂਜੀ, ਉਸ ਤੋਂ ਬਾਅਦ ਮੈਨੂੰ CIA ਸਟਾਫ ਡਿਊਟੀ ਮਿਲੀ। ਮੇਰੇ ਸਾਹਮਣੇ ਘੱਟੋ ਘੱਟ ਹੁਣ ਉਹ ਕਹਿੰਦਾ ਕਿ 15 ਮੁਕਾਬਲੇ ਸੀ, ਉਸ ਵੇਲੇ ਉਹਨੇ 10 ਮੁਕਾਬਲਿਆਂ ਦਾ ਵੇਰਵਾ ਦਿੱਤਾ ਸੀ ਜਿਹੜੇ ਮੇਰੇ ਸਾਹਮਣੇ ਹੋਇਆ ਤਸ਼ੱਦਦ ਕਰਕੇ ਬੰਦਿਆਂ ਨੂੰ ਮਾਰਿਆ ਗਿਆ ਜਿਨ੍ਹਾਂ ਦਾ ਜਿਹੜੇ ਕੋਈ ਖਾੜਕੂ ਨਹੀਂ ਸੀ, ਜਿਹੜੇ ਕੋਈ ਅਪਰਾਧੀ ਨਹੀਂ ਸੀ, ਜਿਹੜੇ ਕੋਈ ਟੈਰਰਿਸਟ ਨਹੀਂ ਸੀ ਜੀ। ਉਹ ਪਟੀਸ਼ਨ 14 ਸਾਲ ਹਾਈ ਕੋਰਟ ਨੇ ਸੁਣਵਾਈ ਨਹੀਂ ਕੀਤੀ। ਫਿਰ ਜਦੋਂ ਹੋਈ ਤਾਂ ਜਿਹੜੇ ਪਹਿਲੇ ਜੱਜ ਨੇ ਉਹਦੀ CBI ਇਨਕੁਆਇਰੀ ਦਾ ਆਰਡਰ ਕੀਤਾ। ਇਹ ਕਿਹਾ ਕਿ ਕਾਫੀ ਸਬੂਤ ਐਗਜ਼ਿਸਟ ਕਰਦੇ ਨੇ। ਸਰਕਾਰ ਦੇ ਜਵਾਬ ਤੋਂ ਵੀ ਇਹ ਸਾਬਤ ਹੁੰਦਾ, ਪੋਸਟਮਾਰਟਮ ਰਿਪੋਰਟਾਂ ਤੋਂ ਵੀ ਸਾਬਤ ਹੁੰਦਾ ਤੇ FIR ਤੋਂ ਵੀ ਸਾਬਤ ਹੁੰਦਾ ਕਿ ਵਾਕਈ ਇਹਦੇ ਵਿੱਚ ਕ੍ਰਾਈਮ ਹੋਏ ਨੇ। ਇਸ ਕਰਕੇ CBI ਨੂੰ ਜਾਂਚ ਕਰਾਉਣ ਦਾ ਹੁਕਮ ਦਿੱਤਾ ਸੀ। ਉਸ ਤੋਂ ਬਾਅਦ ਪੰਜਾਬ ਪੁਲਿਸ ਆਫੀਸਰ ਨੇ ਜਿਨ੍ਹਾਂ ਦੇ ਨਾਮ ਸੀ 4-5 ਉਹਨਾਂ ਦੇ ਵਿੱਚ ਬਚਨ ਸਿੰਘ ਦਾਵਾ ਸੀ, ਉਹਨਾਂ ਨੇ ਫਿਰ ਅਪੀਲ ਕਰਤੀ 2 ਜੱਜਾਂ ਦੇ ਬੈਂਚ ਤੇ। ਉਹ ਜੱਜ ਨੇ ਅਪੀਲ ਸੁਣਵਾਈ ਦੇ ਵਿੱਚ ਲਿਮਿਟ ਕਰ ਲਈ ਤਾਂ ਫਿਰ ਉਹਨਾਂ ਨੂੰ ਰੋਕ ਲਗਾ ਦਿੱਤੀ ਕਿ CBI ਹਲੇ ਨਹੀਂ ਕਰੇਗੀ ਜਦ ਤੱਕ ਸਾਡਾ ਫੈਸਲੇ ਤੋਂ ਬਾਅਦ ਕਰੇਗੀ। ਉਹ 5 ਸਾਲਾਂ ਤੋਂ ਹਾਈ ਕੋਰਟ ਦੇ ਵਿੱਚ ਉਹ ਪਟੀਸ਼ਨ ਹਲੇ ਪੈਂਡਿੰਗ ਹੈ। ਇਹਨਾਂ ਨੇ ਫੈਸਲਾ ਨਹੀਂ ਦਿੱਤਾ ਕਿਉਂਕਿ ਅਕਸਰ ਬਾਲੇ ਕੇਸ ਜੁਡੀਸ਼ਰੀ ਦੇ ਸਟੇ ਕਰਕੇ ਰੁਕ ਜਾਂਦੇ ਨੇ। ਹਿੰਦੁਸਤਾਨ ਵਿੱਚ ਬੜੇ ਕੇਸ ਸੁਪਰੀਮ ਕੋਰਟ ਦੇ ਸਟੇ ਕਰਕੇ ਰੁਕੇ ਨੇ, ਬੜੇ ਕੇਸ ਹਾਈ ਕੋਰਟ ਦੇ ਸਟੇ ਕਰਕੇ ਰੁਕੇ ਨੇ। ਸੋ ਸਤਨਾਮ ਸਿੰਘ ਮਾਨਕ ਦੀ ਇੱਕ ਜੱਜ ਨੇ ਤਾਂ ਉਹਨਾਂ ਦੀ ਕਹਾਣੀ ਬਿਲਕੁਲ ਸਹੀ ਪਾਈ ਹੈ ਔਰ CBI ਨੂੰ ਆਰਡਰ ਦਿੱਤਾ ਹੈ ਔਰ 94 ਤੋਂ ਸਤਨਾਮ ਸਿੰਘ ਆਪਣੀ ਜਾਨ ਬਚਾਉਂਦਾ ਆ ਰਿਹਾ ਹੈ। ਉਹ ਫਿਰ ਹਾਲਾਂਕਿ ਖੂਬਸੂਰਤ ਗੱਲ ਹੈ ਕਿ ਉਹ ਵੀ ਸੁਰਜੀਤ ਸਿੰਘ ਦੇ ਬੈਚ ਦਾ ਹੀ ਸੀ। ਉਸੇ ਵੇਲੇ ਉਹ ਕਾਂਸਟੇਬਲ ਬਣਿਆ ਸੀ 1989 ਵਿੱਚ ਜਦੋਂ ਕਿ ਸੁਰਜੀਤ ਸਿੰਘ ਬਣਿਆ ਸੀ। ਉਹ ਇਹਨੂੰ ਜਾਣਦਾ ਵੀ ਹੈ ਚੰਗੀ ਤਰ੍ਹਾਂ ਤੇ ਇਸ ਕਰਕੇ ਉਸ ਦੌਰਾਨ ਜੇ 2 ਪੁਲਿਸ ਆਫਿਸਰ ਕਹਿ ਰਹੇ ਨੇ ਕਿ ਇਹ ਗੱਲਾਂ ਹੋਈਆਂ ਔਰ ਇਹੀ ਬਾਕੀ ਲੋਕ ਕਹਿ ਰਹੇ ਨੇ ਔਰ ਮੁੱਖ ਅਧਿਕਾਰ ਸੰਗਠਨ ਦਾ ਬਹੁਤ ਸਾਲਾਂ ਤੋਂ ਇਹ ਕਹਿ ਰਹੇ ਨੇ ਕਿ ਹੋਇਆ, ਦੁਨੀਆ ਨੂੰ ਇਹ ਜਾਣਨਾ ਚਾਹੀਦਾ ਔਰ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹਨਾਂ ਸਾਰੀ ਗੱਲਾਂ ਨੂੰ ਜਾਣਨ ਲਈ ਕਮਿਸ਼ਨ ਬਣਾਉਣਾ ਚਾਹੀਦਾ ਜਿਹੜਾ ਕਿ ਸਰਕਾਰਾਂ ਨਾ ਸੈਂਟਰਲ ਗਵਰਨਮੈਂਟ ਨੇ ਕੋਈ ਬਣਾਇਆ ਤੇ ਨਾ ਹੀ ਪੰਜਾਬ ਗਵਰਨਮੈਂਟ ਨੇ। ਕੋਈ 17 ਸਾਲ ਦੀ ਡਿਮਾਂਡ ਹੈ ਬਟ ਕਦੇ ਕੋਈ ਕਮਿਸ਼ਨ ਨਹੀਂ ਬਣਾਇਆ ਜੀ। ਤੇ ਵੀਰ ਜੀ ਇਹ ਵੀ ਦੱਸੋ ਜਿਸ ਤਰ੍ਹਾਂ ਹੁਣ ਸੁਰਜੀਤ ਸਿੰਘ ਮਾਨ ਆਇਆ ਨਾਲ ਹੀ ਆਹ ਸਤਵੰਤ ਸਿੰਘ ਮਾਨਕ ਵੀ ਸਾਹਮਣੇ ਆ ਗਏ, ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੋਈ ਚਾਲ ਹੈ ਕਿ ਜੇ ਇਹਨਾਂ ਦਾ ਜ਼ਮੀਰ ਜਾਗ ਗਿਆ ਜਿਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਨੌਜਵਾਨ ਮਾਰੇ ਹੈ, ਇਸ ਪਿੱਛੇ ਕੀ ਰਾਜ਼ ਹੈ?
ਮੈਨੂੰ ਚੰਗੀ ਤਰ੍ਹਾਂ ਸਵਾਲ ਸੁਣਿਆ ਨਹੀਂ ਦੁਬਾਰਾ। ਵੀਰ ਜੀ, ਜਿਸ ਤਰ੍ਹਾਂ ਸੁਰਜੀਤ ਸਿੰਘ ਸਾਹਮਣੇ ਆਏ ਹੈ, ਇੰਨੇ ਸਾਲਾਂ ਤੋਂ ਬਾਅਦ ਸਾਹਮਣੇ ਆਇਆ, ਇਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨੇ ਸਿੱਖ ਨੌਜਵਾਨਾਂ ਨੂੰ ਮਾਰੇ, 83 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ। ਹੁਣ ਸਤਵੰਤ ਸਿੰਘ ਮਾਨਕ ਵੀ ਸਾਹਮਣੇ ਆ ਗਏ ਹਨ ਕਿ ਇਸਨੇ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ, ਬੇਗੁਨਾਹਾਂ ਦਾ। ਇਹਨਾਂ ਦੇ ਪਿੱਛੇ ਕੋਈ ਰਾਜ਼ ਹੈ ਕਿ ਇਹ ਸਾਹਮਣੇ ਆਏ ਨੇ, ਕਿ ਜੇ ਇਹਨਾਂ ਦਾ ਸਿਰਫ ਜ਼ਮੀਰ ਜਾਗ ਗਿਆ ਇਸ ਲਈ ਸਾਹਮਣੇ ਆਏ ਨੇ? ਦੇਖੋ, ਸਤਨਾਮ ਸਿੰਘ ਮਾਨਕ ਮੈਂ ਕਾਫੀ ਸਾਲਾਂ ਤੋਂ ਜਾਣਦਾ। ਉਹਨੇ 94 ਦੇ ਵਿੱਚ ਉਹਨੇ ਕਹਿਤਾ ਸੀ, 1994 ਜਦੋਂ ਕਿ ਚੀਜ਼ਾਂ ਹੋ ਰਹੀਆਂ ਸੀ। ਹਾਂਜੀ। ਉਹਦੇ ਪਿਤਾ ਜੀ ਨੂੰ ਵੀ ਚੁੱਕ ਕੇ ਤਸ਼ੱਦਦ ਕੀਤਾ, ਉਹ ਤੇ ਆਪਣੇ ਤਸ਼ੱਦਦ ਕੀਤਾ। ਉਹਦੀ ਬੋਡੀ ਤੇ ਹਲੇ ਵੀ ਟਾਰਚਰ ਦੇ ਨਿਸ਼ਾਨ ਨੇ। ਉਹਦੇ ਬਾਰੇ ਤਾਂ ਬਿਲਕੁਲ ਸ਼ੱਕ ਨਹੀਂ ਹੈ ਕਿ ਉਹ ਬਿਲਕੁਲ ਸੱਚ ਬੋਲ ਰਿਹਾ। ਹਾਂਜੀ। ਸੁਰਜੀਤ ਸਿੰਘ ਵੀ ਸੱਚ ਇਸ ਲਈ ਬੋਲ ਰਿਹਾ ਕਿ ਜਿਹੜੇ ਇਲਾਕੇ ਦੇ ਵਿੱਚ ਸੁਰਜੀਤ ਸਿੰਘ ਪੋਸਟਡ ਰਿਹਾ, ਜਿੱਥੇ ਉਹਨੇ ਬਹੁਤ ਝੂਠੇ ਮੁਕਾਬਲੇ ਕੀਤੇ, ਉਸ ਇਲਾਕੇ ਦੇ ਲੋਕ ਸਾਨੂੰ ਆ ਕੇ ਹੁਣ ਦੱਸ ਰਹੇ ਨੇ। ਔਰ ਇਹ ਉਹੀ ਇਲਾਕਾ ਹੈ ਜਿੱਥੇ ਜਸਵੰਤ ਸਿੰਘ ਖਾਲੜਾ ਜੀ ਨੇ ਘੱਟੋ ਘੱਟ 295 ਲੋਕਾਂ ਦੀ ਲਿਸਟ ਬਣਾਈ ਸੀ। ਔਰ ਜਿਹੜੀ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਸੱਚੀ ਪਾਈ ਗਈ ਸੀ ਘੱਟੋ ਘੱਟ 1600 ਬੰਦਿਆਂ ਦੇ ਕੇਸਾਂ ਵਿੱਚ। ਇਸ ਕਰਕੇ ਉਹੀ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਤਸ਼ੱਦਦ ਹੋਇਆ ਸੀ। ਉਸੇ ਇਲਾਕੇ ਦੀ ਗੱਲਾਂ ਸੁਰਜੀਤ ਸਿੰਘ ਕਰ ਰਿਹਾ ਔਰ ਉਸੇ ਇਲਾਕੇ ਦੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਕਰ ਰਿਹਾ। ਉਸੇ ਇਲਾਕੇ ਦੀ CBI ਨੇ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਇਨਕੁਆਇਰੀ ਕੀਤੀ ਹੈ ਤੇ ਗੱਲਾਂ ਮੋਰਲੈਸ ਬਿਲਕੁਲ ਠੀਕ ਹੈ। ਉਹਨੇ ਕੋਈ ਕਿਵੇਂ ਬੋਲਦਾ, ਕਿੰਨੇ ਸਾਲਾਂ ਬੋਲਦਾ, ਇਹ ਬੜਾ ਵੱਡਾ ਹਿਊਮਨ ਸਾਈਕੋਲੋਜੀ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਤੂੰ ਕਿਉਂ ਬੋਲਿਆ, ਤਾਂ ਉਹਨੇ ਕਿਹਾ ਸੀ ਕਿ ਜਦੋਂ ਹਰ ਬੰਦਾ ਜਦੋਂ ਪਾਪ ਕਰਦਾ ਤੰਗ ਤਾਂ ਹੁੰਦਾ ਹੀ ਹੈ, ਫਿਰ ਕਿਸੇ ਨਾ ਕਿਸੇ ਗੱਲ ਤੇ ਲਾਸਟ ਉਬਾਲਾ ਆ ਜਾਂਦਾ ਤਾਂ ਬੋਲਣ ਲੱਗ ਪੈਂਦਾ। ਹੁਣ ਸੁਰਜੀਤ ਸਿੰਘ ਕਹਿ ਰਿਹਾ ਕਿ ਮੈਨੂੰ 24 ਸਾਲ ਤੋਂ ਤੁਸੀਂ ਮੇਰੇ ਤੋਂ ਵੱਡੇ ਵੱਡੇ ਕੰਮ ਕਰਾਏ, ਤੁਸੀਂ ਇੰਨੇ ਕਤਲ ਕਰਾਏ ਆਪਣੇ ਫਾਦਰ ਲਈ, ਆਪਣੇ ਪ੍ਰਮੋਸ਼ਨਾਂ ਲਈ। ਪਰ ਜਦੋਂ ਮੈਂ ਆਪਣੀ ਮੰਗੀ ਕਿ ਤੁਸੀਂ ਮੈਨੂੰ 24 ਸਾਲ ਤੋਂ ਕਾਂਸਟੇਬਲ ਰੱਖਿਆ ਹੋਇਆ, ਮੈਨੂੰ ਤੁਸੀਂ ਕਹਿੰਦੇ ਸਬ ਇੰਸਪੈਕਟਰ, ਰੈਂਕ ਸਬ ਇੰਸਪੈਕਟਰ ਦਿੱਤਾ ਹੋਇਆ, ਤਨਖਾਹ ਤੁਸੀਂ ਮੈਨੂੰ ਕਾਂਸਟੇਬਲ ਦਿੰਦੇ ਹੋ। ਤੇ ਜਦੋਂ ਉਹਨੇ ਹਾਈ ਕੋਰਟ ਦਾ ਆਰਡਰ ਲੈ ਕੇ ਗਿਆ ਕਿ ਉਹਦਾ ਕੇਸ ਕੰਸੀਡਰ ਕੀਤਾ ਜਾਵੇ, ਤਾਂ SP ਨੇ ਉਹਦੀ ਸੁਣਨ ਦੀ ਬਜਾਏ ਉਹਨੂੰ ਕੁੱਟਣਾ ਸ਼ੁਰੂ ਕਰਤਾ। ਇਹ ਗੱਲ ਹੈ ਤਾਂ ਫਿਰ ਉਹਦਾ ਅਚਾਨਕ ਉਹਨੂੰ ਜਾਗਿਆ ਕਿ ਮੈਂ ਕਿਸ ਪਾਪਾ ਦਾ ਭਾਗ ਗਿਆ, ਤਾਂ ਮੇਰੇ ਹੁਣ ਆਪਣਾ ਪਰਿਵਾਰ ਹੈ, ਕੁੜੀਆਂ, ਤੇ ਮੈਂ ਦੱਸਾਂਗਾ ਦੁਨੀਆਂ ਨੂੰ ਜੋ ਹੋਇਆ। ਇਹ ਉਹ ਕਹਿੰਦਾ ਕਿ ਆਪਣੀ ਪਟੀਸ਼ਨ ਦੇ ਵਿੱਚ ਇਸ ਕਰਕੇ ਮੈਂ ਬੋਲਿਆ। ਕੁਲਦੀਪ ਸਿੰਘ ਇਸ ਲਈ ਬੋਲਿਆ ਸੀ ਕਿ ਉਹਨੂੰ ਪ੍ਰੋਮਿਸ ਕੀਤਾ ਗਿਆ ਸੀ ਕਿ ਉਹਨੂੰ ਕਾਂਸਟੇਬਲ ਬਣਾਇਆ ਜਾਏਗਾ, ਤਾਂ ਅਚਾਨਕ ਅਜੀਤ ਸਿੰਘ ਸੰਧੂ ਨੇ ਜਿਹਨੂੰ ਉਹਨੂੰ ਪ੍ਰੋਮਿਸ ਕੀਤਾ ਸੀ, ਕੁਲਦੀਪ ਸਿੰਘ ਉਹ ਗਵਾਹ ਹੈ ਜਿਹਦੇ ਕਰਕੇ ਸਾਬਤ ਹੋਇਆ ਜਸਵੰਤ ਸਿੰਘ ਖਾਲੜਾ ਜੀ ਨੂੰ ਕਤਲ ਕੀਤਾ ਗਿਆ। ਕਿਉਂਕਿ CBI ਨੇ ਤਾਂ ਅਬਡਕਸ਼ਨ ਦਾ ਕੇਸ ਬਣਾਇਆ ਸੀ। ਉਸ ਕੁਲਦੀਪ ਸਿੰਘ ਨੇ ਕਿਹਾ ਕਿ ਜਦੋਂ ਮੈਨੂੰ ਇਹਨਾਂ ਨੇ, ਮੈਂ ਹਰ ਅਫਸਰ ਕੋਲ ਗਿਆ, ਉਹਨਾਂ ਨੇ ਮੈਨੂੰ ਜਲੀਲ ਕੀਤਾ ਔਰ ਮੈਨੂੰ ਕਾਂਸਟੇਬਲ ਬੁਝਾਉਣ ਦੀ ਬਜਾਏ ਮੈਨੂੰ ਦੜਾਤਾ। ਉਦੋਂ ਮੈਨੂੰ ਲੱਗਾ ਕਿ ਮੈਂ ਕਿਹਨਾਂ ਬੰਦਿਆਂ ਨੇ ਇਹ ਸਾਰਾ ਕੰਮ ਕਰਿਆ ਆਪਣੀ ਜਾਨ ਤੇ ਖੇਲ ਕੇ, ਤਾਂ ਮੈਂ ਕਿਹਾ ਮੈਂ ਸੱਚ ਦੱਸਾਂਗਾ, ਮੇਰੇ ਸਾਹਮਣੇ ਜੋ ਕਤਲ ਹੋਇਆ। ਇਸ ਕਰਕੇ ਉਹ ਬੋਲਿਆ ਔਰ ਉਹ 97 ਵਿੱਚ ਬੋਲਿਆ, 98 ਵਿੱਚ ਬੋਲਿਆ ਸੀ, 99 ਚ ਗਵਾਹ ਬਣਿਆ ਸੀ। ਸੋ ਅਲੱਗ-ਅਲੱਗ ਬੰਦੇ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ, ਮਾਨਾ, ਕੁਲਦੀਪ, ਸੁਰਜੀਤ, ਉਹਨੇ ਲਖਵਿੰਦਰ ਸਿੰਘ ਦੀ ਵੀਡੀਓ ਆਈ ਹੈ, ਉਹ ਵੀ ਲਖਬੀਰ ਉਹ ਵੀ ਕਹਿ ਰਿਹਾ ਇਹੋ ਜਿਹੀ ਗੱਲਾਂ। ਹਾਂਜੀ। ਤੇ ਵੀਰ ਜੀ, ਕੁਝ ਦਿਨ ਪਹਿਲਾਂ ਮੀਡੀਆ ਵਿੱਚ ਆਇਆ ਸੀ ਕਿ ਤੁਸੀਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਦਲਜੀਤ ਸਿੰਘ ਬਿੱਟੂ, ਜਿਨ੍ਹਾਂ ਨੂੰ ਪਿਛਲੇ ਲਗਭਗ 1 ਸਾਲ ਤੋਂ ਫੜਿਆ ਹੋਇਆ ਸੀ, ਉਹਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦਿਵਾਉਣ ਲਈ ਤੁਸੀਂ ਇਸ ਕੇਸ ਦੀ ਪੈਰਵਾਈ ਕੀਤੀ। ਹੁਣ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਲਿੱਤੀ ਹੈ। ਸਾਨੂੰ ਇਸ ਕੇਸ ਬਾਰੇ ਵੀ ਦੱਸੋ। ਹਾਲਾਂਕਿ ਉਹਨਾਂ ਦੇ ਖਿਲਾਫ ਇੱਕ ਕੇਸ ਹੋਰ ਹੈ, ਉਹਨਾਂ ਵਿੱਚ ਜ਼ਮਾਨਤ ਦੀ ਸੁਣਵਾਈ 31 ਜੁਲਾਈ ਹੈ, ਤਾਂ ਜੇਲ੍ਹ ਤੋਂ ਬਾਅਦ ਤਾਂ ਹੀ ਆ ਸਕਣਗੇ ਜੇ ਉਸ ਵਿੱਚ ਜ਼ਮਾਨਤ ਮਿਲ ਜਾਏ। ਮਗਰ ਇਹ ਦੋਨੋਂ ਸੰਭਾਵਨਾ ਬਣ ਜਾਂਦੀ ਹੈ ਕਿਉਂਕਿ ਦੋਨੋਂ ਕੇਸ ਬਿਲਕੁਲ ਇੱਕੋ ਜਿਹੇ ਨੇ। ਉਹਨਾਂ ਦੇ ਖਿਲਾਫ ਇਹ ਇਲਜ਼ਾਮ ਲਾਇਆ ਸੀ ਪਹਿਲਾਂ 2009 ਦੇ ਵਿੱਚ ਕਿ ਜੀ ਇਹਨਾਂ ਕੋਲ ਬਾਹਰੋਂ ਪੈਸਾ ਆਉਂਦਾ ਤਾਂ ਇਹ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ ਜਿਨ੍ਹਾਂ ਦੇ ਬੰਦੇ ਅੰਦਰ ਨੇ, ਤਾਂ ਜਿਹੜੇ ਖਾੜਕੂ ਰਹੇ ਨੇ, ਸਿਰਫ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਨੇ। ਉਹਨਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਪਾਉਂਦੇ ਨੇ, ਉਹਨਾਂ ਨੂੰ ਕੋਈ ਲੋੜ ਹੁੰਦੀ ਮੈਡੀਕਲ ਦੀ ਤਾਂ ਉਹਨਾਂ ਦਾ ਇਲਾਜ ਕਰਾਉਂਦੇ ਨੇ। ਤੇ ਇਹੋ ਜਿਹੇ ਤੇ ਇਹਨਾਂ ਦੇ ਸੰਪਰਕ ਵਿੱਚ ਬਹੁਤ ਜ਼ਿਆਦਾ ਬੰਦੇ ਨੇ ਜੇਲ੍ਹ ਵਿੱਚ ਬੈਠੇ ਤੇ ਉਹਨਾਂ ਦੀ ਜੇਲ੍ਹ ਤੇ ਕੱਢਣ ਦੀ ਸਕੀਮਾਂ ਬਣਾਉਂਦੇ ਰਹਿੰਦੇ ਨੇ। ਇਹ 2009 ਵਿੱਚ ਸੀ। 1.5 ਸਾਲ ਬਾਅਦ ਉਹਨੂੰ ਜ਼ਮਾਨਤ ਹੋਈ। ਜਦੋਂ ਪੁੱਛਿਆ ਗਿਆ ਕੋਰਟ ਵਿੱਚ ਕਿ ਤੁਹਾਡੇ ਉਹਦੇ ਖਿਲਾਫ ਕੀ ਸਬੂਤ ਹੈ, ਉਹਨਾਂ ਨੇ ਇੱਕ ਛੋਟੀ ਜਿਹੀ ਅਕਾਊਂਟ ਸਟੇਟਮੈਂਟ ਦਿੱਤੀ। ਉਹਨਾਂ ਵਿੱਚ ਵਕੀਲਾਂ ਨੂੰ ਫੀਸ ਦਿੱਤੀ ਹੋਈ ਸੀ, ਜਰਨਲਿਸਟ ਨੂੰ ਫੀਸ ਦਿੱਤੀ ਹੋਈ ਸੀ, ਬਾਕੀ ਪਰਿਵਾਰਾਂ ਨੂੰ ਜੇ ਛੋਟਾ ਖਰਚਾ ਦਿੱਤਾ ਸੀ 10,000 ਦਾ, 20,000 ਦਾ। ਕਿਸੇ ਦੀ ਕੋਈ ਚਿੱਠੀ ਸੀ ਕਿ ਮੈਂ ਬੰਬੇ ਜੇਲ੍ਹ ਵਿੱਚ ਬੈਠਾ ਹਾਂ, ਮੇਰੀ ਕੋਈ ਜ਼ਮਾਨਤ ਨਹੀਂ ਕਰਾ ਰਿਹਾ, ਤੁਸੀਂ ਕੋਈ ਵਕੀਲ ਕਰ ਦਿਓ, ਜਿਹੜਾ ਕਿ ਬਿਲਕੁਲ ਕਾਨੂੰਨ ਦੇ ਮੁਤਾਬਿਕ ਠੀਕ ਸੀ। ਔਰ ਕੋਰਟ ਨੇ ਕਿਹਾ ਕਿ ਇਹ ਕੋਈ ਖਤਰਨਾਕ ਕੰਮ ਨਹੀਂ ਹੈ, ਇਹ ਕੋਈ ਕ੍ਰਾਈਮ ਨਹੀਂ ਹੈਗਾ। ਬਿਲਕੁਲ ਉਹੋ ਜਿਹਾ ਕੇਸ ਇਹਨਾਂ ਨੇ 2012 ਦੇ ਵਿੱਚ ਫਿਰ ਬਣਾਤਾ। 2012 ਦੇ 2 ਕੇਸ ਹੋਰ ਬਣਾਏ, ਇੱਕ ਲੁਧਿਆਣਾ, ਇੱਕ ਜਲੰਧਰ। ਔਰ ਉਹੀ ਅਕਾਊਂਟ 2009 ਦੇ ਉਹੀ ਗੱਲਾਂ ਕਿ ਜੇ ਸ਼ਿੰਗਾਰ ਸਿਨੇਮਾ ਦੇ ਗਵਾਹਾਂ ਨੂੰ ਡਰਾਉਂਦੇ ਨੇ, ਉਹਨਾਂ ਨੂੰ ਗਵਾਹੀ ਦੇਣ ਦਿੰਦੇ, ਬੱਚਿਆਂ ਦਾ ਇਹ ਫੀਸਾਂ ਭਰਦੇ ਨੇ, ਬਿਮਾਰ ਪਰਿਵਾਰਾਂ ਦਾ ਇਹ ਇਲਾਜ ਕਰਾਉਂਦੇ ਨੇ। ਔਰ ਉਹ ਪਰਿਵਾਰ ਅਕਸਰ ਉਹੀ ਹੁੰਦੇ ਨੇ ਜਿਨ੍ਹਾਂ ਦੇ ਬੰਦੇ ਜੇਲ੍ਹਾਂ ਵਿੱਚ ਹੈ ਤਾਂ ਮਰ ਚੁੱਕੇ ਨੇ। ਤੇ ਇਹ ਬਿਲਕੁਲ ਕਾਨੂੰਨ ਦੇ ਮੁਤਾਬਿਕ ਸਰਕਾਰ ਵੀ ਲੀਗਲ ਏਡ ਦਿੰਦੀ ਹੈ। ਤੇ ਇਹ 2 ਕੇਸ ਇੱਕੋ ਜਿਹੀ ਗੱਲਾਂ ਦੇ ਬਣਾਏ। ਇਸ ਕਰਕੇ ਜਦੋਂ ਕੋਰਟ ਨੇ ਪੁੱਛਿਆ ਕਿ ਕੀ ਸਬੂਤ ਹੈ, ਤਾਂ ਆਹੀ ਸਬੂਤ ਉਹਨਾਂ ਨੇ ਚਲਾਨ ਵਿੱਚ ਪੇਸ਼ ਕੀਤੇ ਕਿ ਜੀ ਇਹੀ ਸਬੂਤ ਹੈ।
कि जी ਜਿਹੜੀ ਕੇਸ ਦੀ ਗਵਾਹ ਉਹਨੂੰ ਡਰਾਉਣ ਦੀ ਗੱਲ ਕਰ ਰਹੇ ਸੀ, ਉਹ ਕੇਸ ਦੇ ਗਵਾਹ ਆਲਰੇਡੀ ਹੋ ਚੁੱਕੇ ਸੀ। ਸੋ ਇਸ ਤੋਂ ਸਾਬਤ ਹੋ ਗਿਆ ਕਿ ਬਹੁਤ ਜ਼ਿਆਦਾ ਗੱਲਾਂ ਜਾਂ ਤਾਂ ਉਹ ਗੱਲਾਂ ਦੀ ਗੱਲਾਂ ਕਰ ਰਹੇ ਜਿਹੜਾ ਕਿ ਕ੍ਰਾਈਮ ਨਹੀਂ ਹੈ। ਤੁਸੀਂ ਨਹੀਂ ਲਾਈਕ ਕਰਦੇ ਹੋਰ ਗੱਲ ਹੈ, ਬਟ ਉਹ ਉਹਨਾਂ ਦਾ ਕੋਈ ਕਿਸੇ ਕ੍ਰਿਮੀਨਲ ਲਾਅ ਦਾ ਕੋਈ ਸੰਬੰਧ ਨਹੀਂ ਹੈ ਜੀ। ਤੇ ਅਕਸਰ ਇਹ ਪੋਲੀਟੀਕਲ ਕੇਸ ਸੀ, ਕਿਉਂਕਿ ਉਸ ਵੇਲੇ ਐਸਜੀਪੀਸੀ ਦੀਆਂ ਇਲੈਕਸ਼ਨਾਂ ਹੋਣੀਆਂ ਸੀ। ਇਹ ਕੰਪੇਨ ਕਰ ਰਹੇ ਸੀ ਮੌਜੂਦਾ ਸਰਕਾਰ ਦੇ ਖਿਲਾਫ, ਤੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਰੋਕਣ ਲਈ ਇਹ ਕੇਸ ਇਹਨਾਂ ਨੇ ਉਹਨਾਂ ਦੇ ਪਾਏ ਸੀ ਜੀ। ਹੈਲੋ ਤੇ ਰਾਜਵਿੰਦਰ ਸਿੰਘ ਜੀ, ਤੁਸੀਂ ਕਾਫੀ ਐਕਸਪੀਰੀਅੰਸ ਵਕੀਲ ਹੋ ਤੇ ਅਲੱਗ-ਅਲੱਗ ਮੀਡੀਆ ਟਾਕ ਸ਼ੋ ਤੇ ਵੀ ਤੁਸੀਂ ਬਖੂਬੀ ਮਨੁੱਖੀ ਹੱਕਾਂ ਦੀ ਆਵਾਜ਼ ਉਠਾਉਂਦੇ ਹੋ। ਮਸਲਾ ਪ੍ਰੋਫੈਸਰ ਭੁੱਲਰ ਜੀ ਦਾ ਹੋਵੇ ਜਾਂ ਫਿਰ ਸੁਰਜੀਤ ਸਿੰਘ ਸਬ ਇੰਸਪੈਕਟਰ ਦਾ, ਸਿੱਖਾਂ ਜਾਂ ਹੋਰ ਘੱਟ ਗਿਣਤੀਆਂ ਦੇ ਮਾਮਲੇ ਵਿੱਚ ਅਦਾਲਤਾਂ ਦਾ ਰਵੱਈਆ ਵਿਤਕਰੇ ਵਰਿਆ ਕਿਉਂ ਹੁੰਦਾ ਹੈ, ਇਸ ਬਾਰੇ ਵੀ ਦੱਸੋ। ਦੇਖੋ, ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਅਲਟੀਮੇਟਲੀ ਅਦਾਲਤਾਂ ਵੀ ਮੇਨ ਸਟ੍ਰੀਮ ਰਿਫਲੈਕਸ਼ਨ ਹੈ ਜੀ। ਆਰਡੀਨਰੀ ਪਹਿਲਾਂ ਜਦੋਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੋਵੇ, ਸੈਂਟਰਲ ਗਵਰਨਮੈਂਟ ਨੇ ਜਾਂ ਵੱਡੀਆਂ ਸਰਕਾਰਾਂ ਨੇ, ਤਾਂ ਉਹ ਬੜਾ ਆਸਾਨ ਹੈ। ਪਹਿਲਾਂ ਤਾਂ ਉਹਨੂੰ ਪੇਂਟ ਕਰਦੇ ਹੈ ਕਿ ਬਿਲਕੁਲ ਖਤਰਨਾਕ ਲੋਕ ਨੇ, ਇਹ ਟੈਰਰਿਸਟ ਨੇ, ਆਤੰਕਵਾਦੀ ਨੇ, ਵੱਖਵਾਦੀ ਨੇ। ਇਹ ਪਹਿਲਾਂ ਪੂਰਾ ਕੈਂਪੇਨ ਚੱਲਦਾ ਹੈ। ਫਿਰ ਜਦੋਂ ਮੇਨ ਸਟ੍ਰੀਮ ਦੇ ਪੂਰੀ ਗੱਲਾਂ ਆ ਜਾਂਦੀਆਂ, ਫਿਰ ਬੜਾ ਆਸਾਨ ਹੋ ਜਾਂਦਾ ਇਸ ਕਮਿਊਨਿਟੀ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਕਿ ਇੱਕ ਕੇਸ ਸੁਣਾਉਣਾ। ਤੇ ਉਹੀ ਜਿਹੜਾ ਦਿਮਾਗ ਮਾਨਸਿਕਤਾ ਬਣ ਜਾਂਦੀ ਹੈ ਜੱਜਾਂ ਦੀ ਵੀ, ਥੱਲੇ ਅਫਸਰਾਂ ਦੇ ਵੀ। ਕਿਉਂਕਿ ਸਭ ਤੋਂ ਵੱਡੀ ਘਾਟ ਰਹੀ ਜਦੋਂ ਸਿੱਖਾਂ ਤੇ ਅਟੈਕ ਹੋ ਰਿਹਾ ਸੀ, ਤਾਂ ਉਦੋਂ ਸਿੱਖਾਂ ਨੇ ਪੂਰੀ ਦੁਨੀਆ ਨੂੰ ਦੱਸ ਨਹੀਂ ਸਕੇ। ਇੱਕ ਨਿਸ਼ਕਾ ਕਾਂਡ ਹੋਇਆ, ਉਹਦੇ ਵਿੱਚ ਬਾਹਰ ਦੇ ਲੋਕਾਂ ਨੂੰ ਲੱਗਾ ਕਿ ਇਹਨਾਂ ਨੇ ਤਾਂ ਏਦਾਂ ਦੇ ਘਿਨੌਣੇ ਕੰਮ ਕਰ ਸਕਦੇ ਨੇ ਸਿੱਖ, ਇਸ ਕਰਕੇ ਇਹਨਾਂ ਦੀ ਮਦਦ ਕਰਨ ਦੀ ਕੀ ਲੋੜ ਹੈ, ਔਰ ਅਸੀਂ ਵਾਕਿਆ ਮਸ਼ਹੂਰ ਹੋ ਗਏ ਸਾਰੀ ਦੁਨੀਆ ਵਿੱਚ। ਇਸੇ ਤਰ੍ਹਾਂ ਹੁਣ ਹਿੰਦੁਸਤਾਨ ਦੇ ਵਿੱਚ ਛੱਤੀਸਗੜ੍ਹ ਵਿੱਚ ਟ੍ਰਾਈਬਲ ਏਰੀਆ ਦੇ ਵਿੱਚ ਬਿਲਕੁਲ ਇਹੋ ਜਿਹਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ। ਇਹ ਬੜਾ ਕਾਮਨ ਟੈਕਨੀਕ ਹੈ। ਇਹ ਹਿਟਲਰ ਵੀ ਕਰਦਾ ਸੀ। ਸਾਰੀਆਂ ਸਰਕਾਰਾਂ ਜਦੋਂ ਚਾਹੁੰਦੀਆਂ ਆਪਣੇ ਪੋਲੀਟੀਕਲ ਮਸਲਿਆਂ ਨੂੰ ਹੱਲ ਕਰ ਨਹੀਂ ਸਕਦੀਆਂ, ਲੋਕਾਂ ਨੂੰ ਰੋਟੀ ਦੇ ਨਹੀਂ ਸਕਦੀਆਂ, ਤਾਂ ਕੁਛ ਨਾ ਕੁਛ ਇਹਨਾਂ ਮਸਲਿਆਂ ਵਿੱਚ ਉਲਝਾਈ ਰੱਖਦੀਆਂ, ਤਾਂ ਕਿ ਲੋਕੀ ਹਿੰਦੁਸਤਾਨ ਸੋਚਦਾ ਸੀ ਕਿ ਸਿੱਖਾਂ ਕਰਕੇ ਬੁਰਾ ਹਾਲ ਹੈ ਹਿੰਦੁਸਤਾਨ ਵਿੱਚ। ਉਹਨੂੰ ਕਹਿੰਦੇ ਕਿ ਮੁਸਲਮਾਨਾਂ ਕਰਕੇ ਹੈ ਕਿ ਇੱਥੇ ਆਲ ਦਾ ਟੈਰਰਿਸਟ ਹੈ ਜੀ, ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਮਗਰ ਜਦੋਂ ਤੁਸੀਂ ਸਾਰੀਆਂ ਗੱਲਾਂ ਨੂੰ ਥੱਲੇ ਬਾਰੀਕੀ ਨਾਲ ਫੋਲਦੇ ਨੇ, ਇਹ ਗੱਲਾਂ ਨੂੰ 5-10 ਸਾਲ ਲੱਗ ਜਾਂਦੇ ਕਿਸੇ ਕੇਸ ਨੂੰ ਪੂਰੇ ਨਤੀਜੇ ਤੇ ਪਹੁੰਚਾਉਣ ਲਈ। ਉਦੋਂ ਪਤਾ ਲੱਗਦਾ ਹੈ ਕਿੰਨੇ ਕੇਸ ਝੂਠੇ ਨੇ, ਕਿੰਨੇ ਕੇਸ ਏਜੰਸੀਆਂ ਸਿਰਫ ਆਪਣੇ ਪੋਲੀਟੀਕਲ ਮਕਸਦ ਲਈ ਆਮ ਲੋਕਾਂ ਨੂੰ ਫਸਾ ਦਿੰਦੇ, ਉਹਨਾਂ ਨੂੰ ਟਾਰਗੇਟ ਬਣਾ ਦਿੰਦੀ ਹੈ। ਔਰ ਇਹ ਇਸ਼ਾਰਤ ਦੇ ਕੇਸ ਵਿੱਚ ਹੁਣ ਪਹਿਲੀ ਵਾਰੀ ਸੀਬੀਆਈ ਨੇ ਸਾਬਤ ਕੀਤਾ ਕਿ ਇੰਟੈਲੀਜੈਂਸ ਬਿਊਰੋ ਵੀ ਇਹੋ ਜਿਹੇ ਕੰਮ ਕਰਦੀਆਂ ਨੇ। ਜੇ ਉਹ ਇੰਟੈਲੀਜੈਂਸ ਬਿਊਰੋ ਜਿਨ੍ਹਾਂ ਦਾ ਕੰਮ ਹੈ ਸਿਰਫ ਇਨਫੋਰਮੇਸ਼ਨ ਇਕੱਠੀ ਕਰਨਾ, ਜੋ ਵੈਪਨ ਪਲਾਂਟ ਕਰਨ ਲਈ ਪੁਲਿਸ ਨੂੰ ਸਪਲਾਈ ਕਰਦੇ ਨੇ, ਤੇ ਇੰਟੈਲੀਜੈਂਸ ਬਿਊਰੋ ਦਾ ਮਕਸਦ ਖਤਮ ਹੋ ਗਿਆ। ਇਹਦੇ ਖਿਲਾਫ ਕਿਹੜੀ ਕਮਿਊਨਿਟੀ ਲੜ ਸਕਦੀ ਹੈ, ਕਿਹੜੇ ਲੋਕ ਲੜ ਸਕਦੇ ਨੇ, ਜੇ ਸਾਰੀ ਸਰਕਾਰ ਇਹਦਾ ਚੱਕਰ ਨਹੀਂ ਪਈ ਜੀ। ਤੇ ਵੀ ਜੀ, ਅਸੀਂ ਐਜ਼ ਅ ਵਕੀਲ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਸਾਡਾ ਜੂਨ 84 ਦੇ ਵਿੱਚ ਸਾਡਾ ਘੱਲੂਘਾਰਾ ਹੋਇਆ, ਤੇ ਉਸ ਤੋਂ ਬਾਅਦ ਨਵੰਬਰ 84 ਸਾਡਾ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ ਹੋਈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਇਲ ਨੇ ਸਭ ਕੁਝ ਕੀਤਾ, ਬਿਕੋਜ਼ ਇੰਨੇ ਸਾਰੇ ਉਹਨਾਂ ਦੇ ਖਿਲਾਫ ਗਵਾਹ ਖੜੇ ਹੋਏ ਸੀ। ਪਰ ਫਿਰ ਵੀ ਸਾਨੂੰ ਭਾਰਤ ਦੀ ਸਿੱਖਾਂ ਨੂੰ ਜਾਂ ਫਿਰ ਦੂਸਰੀਆਂ ਘੱਟ ਗਿਣਤੀਆਂ ਦੇ ਲੋਕਾਂ ਨੂੰ ਭਾਰਤ ਵਿੱਚ ਕਦੀ ਇਨਸਾਫ ਨਹੀਂ ਮਿਲਦਾ। ਐਜ਼ ਅ ਵਕੀਲ ਤੁਸੀਂ ਦੱਸੋ ਕਿ ਸਾਨੂੰ ਕਦੀ ਇਨਸਾਫ ਮਿਲੇਗਾ ਭਾਰਤ ਦੇ ਵਿੱਚ? ਦੇਖੋ, ਜਦੋਂ ਜਿਹਨੂੰ ਆਪਾਂ ਕਹਿੰਦੇ ਆ ਦੰਗੇ, ਉਹ ਐਕਚੁਅਲੀ ਹੁੰਦੇ ਸਰਕਾਰ ਸੰਚਾਲਿਤ ਕਤਲੇਆਮ ਜੀ। ਜਦੋਂ ਮੌਜੂਦਾ ਸਰਕਾਰ ਕੋਈ ਕਤਲੇਆਮ ਕਰਾਉਂਦੀ ਹੈ ਤੇ ਕੋਈ ਏਜੰਸੀ ਉਸ ਸਰਕਾਰ ਦੇ ਖਿਲਾਫ ਨਹੀਂ ਜਾਂਦੀ ਜੀ। ਸਭ ਤੋਂ ਵੱਡੀ ਗਲਤੀ ਹੋਈ ਕਿ ਜੇ 84 ਵਿੱਚ ਅਸੀਂ ਆਪ ਹੀ ਸਬੂਤ ਇਕੱਠੇ ਕਰਕੇ ਮੁਕੱਦਮੇ ਚਲਾਉਂਦੇ ਤਾਂ ਘੱਟੋ ਘੱਟ ਅੱਧੇ ਲੋਕਾਂ ਨੂੰ ਸਜ਼ਾ ਮਿਲ ਜਾਣੀ ਸੀ। ਅਸੀਂ ਹਮੇਸ਼ਾ ਸਰਕਾਰ ਦਾ ਫਿਰ ਯਕੀਨ ਕੀਤਾ। ਫਿਰ 9 ਕਮਿਸ਼ਨ ਬੈਠੇ, ਕਮਿਸ਼ਨ ਆਫਟਰ ਕਮਿਸ਼ਨ, ਕਮੇਟੀਆਂ, ਇੰਨਾ ਲੰਬਾ ਸਮਾਂ ਗਵਾ ਦਿੱਤਾ। ਉਸ ਦੇ ਬਾਵਜੂਦ ਕਿਉਂਕਿ ਹਲੇ ਵੀ ਉਹੀ ਸਰਕਾਰ, ਜਿਸ ਸਰਕਾਰ ਨੇ ਕਤਲੇਆਮ ਕਰਵਾਇਆ ਸੀ। ਮੈਂ ਹੁਣੇ ਜੂਲੀਅਸ ਰਬੀਰੋ ਜਿਹੜਾ DGP ਪੰਜਾਬ ਰਹਿ ਚੁੱਕਾ ਸੀ, ਐਡਵਾਈਜ਼ਰ ਰਹਿ ਚੁੱਕਾ, ਉਹਦੀ ਕਿਤਾਬ ਵਿੱਚ ਉਹਨੇ 1997 ਵਿੱਚ ਲਿਖਿਆ ਕਿ ਜਦ ਮੇਰੇ ਕੋਲ 100 ਲੋਕ ਹਰ ਰੋਜ਼ ਮਿਲਣ ਆਉਂਦੇ, ਹਰ ਬੰਦਾ ਕਹਿੰਦਾ ਕਿ ਤੁਸੀਂ 84 ਦੇ ਕਤਲੇਆਮ ਦੀ ਸਜ਼ਾ ਕਿਉਂ ਨਹੀਂ ਦਵਾ ਸਕਦੇ, ਤਾਂ ਇਸ ਕਰਕੇ ਅਸੀਂ ਦੁਖੀਆਂ, ਅਸੀਂ ਗੁੱਸੇ ਵਿੱਚ ਆਏ। ਤਾਂ ਕਹਿੰਦੇ ਮੇਰੀ ਖਾਏ ਸਿਕਿਉਰਿਟੀ ਮੀਟਿੰਗ ਹੋਈ ਪ੍ਰਾਈਮ ਮਿਨਿਸਟਰ ਉਸ ਵੇਲੇ ਰਾਜੀਵ ਗਾਂਧੀ ਸੀ, ਉਹਨਾਂ ਨਾਲ, ਤੇ ਮੈਂ ਇਹ ਮਸਲਾ ਉਠਾਇਆ ਕਿ ਆਪਾਂ ਕਿਉਂ ਨਹੀਂ ਸਜ਼ਾ ਦਵਾ ਸਕਦੇ। ਮੈਨੂੰ ਬੜੀ ਹੈਰਾਨੀ ਹੋਈ ਕਿ ਜਿਹੜਾ ਹਮੇਸ਼ਾ ਸ਼ਾਂਤ ਰਹਿਣ ਵਾਲਾ ਪ੍ਰਾਈਮ ਮਿਨਿਸਟਰ ਗੁੱਸੇ ਵਿੱਚ ਆ ਗਿਆ, ਔਰ ਉਹ ਕਹਿੰਦਾ ਕਿ ਤੁਸੀਂ ਕਿਵੇਂ ਕਹਿ ਸਕਦੇ, ਲੋਕੀ ਕਹੀ ਜਾਂਦੇ ਸੱਜਣ ਕੁਮਾਰ। ਸੱਜਣ ਕੁਮਾਰ ਤਾਂ ਮੇਰੇ ਨਾਲ ਸੀ ਪੂਰੇ ਦਿਨ, ਜਦੋਂ ਮੇਰੀ ਮਾਂ ਦਾ ਲਾਸਟ ਰਾਈਟਸ ਹੋ ਰਹੇ ਸੀ, ਕ੍ਰਿਮੇਸ਼ਨ ਹੋ ਰਿਹਾ ਸੀ, ਮੂਵਮੈਂਟ ਹੋ ਰਹੀ ਸੀ। ਜਿਸ ਬੰਦੇ ਦੀ ਇਨੋਸੈਂਸ ਦਾ ਗਵਾਹ ਪ੍ਰਾਈਮ ਮਿਨਿਸਟਰ ਆਪ ਹੀ ਬਣ ਜਾਏ,
ਹਾਂਜੀ ਉਹਨੂੰ ਕਿਹੜੀ ਏਜੰਸੀ ਉਸ ਦੇਸ਼ ਦੀ ਸਜ਼ਾ ਦਵਾ ਸਕਦੀ। ਜੀ ਬਿਲਕੁਲ। ਔਰ ਇਹ ਬਿਲਕੁਲ ਸਪਸ਼ਟ ਹੈ ਕਿ ਜੇ ਪਿਛਲੇ 29 ਸਾਲਾਂ ਵਿੱਚ ਸਜ਼ਾ ਨਹੀਂ ਮਿਲ ਸਕੀ ਤੇ ਇਹਦੇ ਲਈ ਡਾਇਰੈਕਟਲੀ ਸੈਂਟਰਲ ਗਵਰਨਮੈਂਟ ਮੌਜੂਦਾ ਉਹਨਾਂ ਸਾਰੀਆਂ ਏਜੰਸੀਆਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਕਮੇਟੀ ਦਾ ਨਤੀਜਾ ਜਿੱਥੇ ਵੀ ਨਤੀਜਾ ਉਹਨਾਂ ਦੇ ਖਿਲਾਫ ਆਉਂਦਾ ਸੀ ਉਹ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਇਹਨਾਂ ਨੇ ਕੋਸ਼ਿਸ਼ ਕੀਤੀ ਬਾਅਦ ਵਿੱਚ ਵੀ ਜਿੱਥੇ ਵੀ ਕਿਤੇ ਹੋਰ ਏਦਾਂ ਦੇ ਕਤਲੇਆਮ ਕਰਵਾਏ ਗਏ ਉੱਥੇ ਇਸ ਤਰ੍ਹਾਂ ਗੁਜਰਾਤ ਵਿੱਚ ਅਲੱਗ ਹੋਏ ਕਿ ਪੋਲੀਟੀਕਲੀ ਇਹਨਾਂ ਨੂੰ ਬਹੁਤ ਸੂਟ ਕਰਦਾ ਸੀ ਗੁਜਰਾਤ ਦਾ ਕਤਲੇਆਮ ਕਿਉਂਕਿ ਦੂਸਰੀ ਸਰਕਾਰ ਨੇ ਕਰਾਇਆ ਸੀ ਭਾਰਤੀ ਜਨਤਾ ਪਾਰਟੀ ਨੇ। ਤੇ ਇਸ ਕਰਕੇ ਉਹਨਾਂ ਦਾ ਜਿਹੜਾ ਚੀਫ ਮਿਨਿਸਟਰ ਹੁਣ ਉਹ ਪ੍ਰਾਈਮ ਮਿਨਿਸਟਰ ਦਾ ਅਹੁਦੇਦਾਰ ਦਾ ਹੱਕਦਾਰ ਬਣਦਾ ਜਾ ਰਿਹਾ। ਇਸ ਕਰਕੇ ਉਸ ਦੀ ਇਹਨਾਂ ਨੇ ਸੋਹਣੀ ਜਾਂਚ ਕਰਾਈ ਤੇ ਫਿਰ ਸੱਚਾਈ ਸਾਹਮਣੇ ਆਈ ਕਿ ਸਰਕਾਰ ਦੀਆਂ ਏਜੰਸੀਆਂ ਇਹੋ ਜਿਹੇ ਕੰਮ ਕਰਦੇ ਨੇ। तो कोई बड़ी गल नहीं कि जो सरकार कोई चीज आप करवाती है तो फिर अपनी एजेंसियों में इन्फ्लुएंस करके हर संभव कोशिश करती है। तो बहुत बड़ी एफर्ट लगती है जैसे सस्टेन कैंपेन चलाई है लोगों को एजुकेट करनी और गन्ना जो बाहर निकल जाए नंगिया हो जाए उस तो बाद कितने जुडिशरी काम करना शुरू कर दिया। हर किसी चाहे जैसे लाल ने जो पब्लिक ओपीनियन चेंज होती है जुडिशरी की ओपीनियन भी नाल बदल जाती है। हालांकि थ्योरी ये है कि जुडिशरी इंडिपेंडेंट है बट बहुत फर्क पैदा है जो कोई केस हाईलाइट हो जाता है। तो ये साडी वड्डी घाट रहेगी 84 के कतलेआम दियां जिहड़ा रेस्ट ऑफ द इंडिया में बिल्कुल गलत इंप्रैशन पे आ के खड़िया सिखां दे एक्ट करके हुई। फिर ये तो कोई हिंदू खिलाफ नहीं थी, ये तो बिल्कुल सरकार ने एक मिथ्या कॉन्स्पिरेसी के आधार पे कतलेआम कराया सी। और ये गल वाकई सानू बहुत देर लगी समझाउण नूं। हुण मीडिया समझ रहा, हुण हिंदुस्तान समझ रहा, हुण दुनिया समझ कि एक्चुअली कतलेआम सी ये कोई सिख और हिंदू का मसला नहीं सी। जी ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਅਸੀਂ ਐਦਾਂ ਨਹੀਂ ਕਹਿਣਾ ਚਾਹਾਂਗੇ ਸਾਨੂੰ ਬਹੁਤ ਫਖਰ ਹੈ ਕਿ ਤੁਹਾਡੇ ਵਰਗੇ ਵਕੀਲ ਐਟਲੀਸਟ ਸਾਨੂੰ ਭਾਰਤ ਦੀ ਸਰਕਾਰ ਤੋਂ ਸ਼ਾਇਦ ਇਨਸਾਫ ਨਾ ਮਿਲੇ ਪਰ ਐਟਲੀਸਟ ਤੁਹਾਡੇ ਵਰਗੇ ਵਕੀਲ ਸਾਡੀ ਸਿੱਖ ਸੰਗਤਾਂ ਜਾਂ ਸਾਡੇ ਸਿੱਖ ਨੌਜਵਾਨ ਜਿਹੜੇ ਪੁਲਿਸ ਦੇ ਮੁਕਾਬਲਿਆਂ ਦੇ ਵਿੱਚ ਝੂਠੇ ਕੇਸਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਬੈਠੇ ਹੋਏ ਨੇ ਐਟਲੀਸਟ ਉਹਨਾਂ ਲਈ ਇਨਸਾਫ ਲੈਣ ਲਈ ਤੁਸੀਂ ਲੜਾਈ ਲੜ ਰਹੇ ਹੋ। ਸਾਨੂੰ ਸ਼ਾਇਦ ਇੱਕ ਆਸ ਦੀ ਚਿੰਨ੍ਹ ਆਸ ਦੀ ਲਾਈਟ ਤੁਹਾਡੇ ਵੱਲ ਦਿਖ ਰਹੀ ਹੈ। ਪਰ ਵੀਰ ਜੀ ਐਟ ਦੀ ਐਂਡ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਏ ਹੋ। ਅਸੀਂ ਚਾਹਾਂਗੇ ਕਿ ਸਾਡੀ ਸਿੱਖ ਸੰਗਤਾਂ ਜਿਹੜੀ ਤੁਹਾਨੂੰ ਇਸ ਵੇਲੇ ਸੁਣ ਰਹੀਆਂ ਨੇ ਵੇਖ ਰਹੀਆਂ ਨੇ ਤੁਸੀਂ ਉਹਨਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੇਰਾ ਤਾਂ ਇਹ ਸੁਨਾਈ ਹੈ ਕਿ ਦੇਖੋ ਇਨਸਾਫ ਦੀ ਲੜਾਈ ਕਿਸੇ ਸਮਾਜ ਨੂੰ ਚੰਗਾ ਬਣਾਉਣ ਲਈ ਬਹੁਤ ਲੰਬੀ ਹੁੰਦੀ ਹੈ ਜੀ। ਜਿਹੜੇ ਸਮਾਜ ਜਿਹਨੂੰ ਆਪਾਂ ਕਹਿੰਦੇ ਕਿ ਬੜੇ ਵੈਲ ਗਵਰਨ ਯੂਐਸਏ ਵਿੱਚ ਉੱਥੇ ਵੀ ਘੱਟੋ ਘੱਟ 100-150 ਸਾਲ ਬਾਅਦ ਸੋਹਣਾ ਡੈਮੋਕ੍ਰੇਸੀ ਆਈ ਸੀ। ਤੇ ਇਹੀ ਹੈ ਕਿ ਹਿੰਦੁਸਤਾਨ ਐਡਾ ਵੱਡਾ ਮੁਲਕ ਹੈ 130 ਕਰੋੜ ਦੇ ਬੰਦਿਆਂ ਦਾ 1300 ਮਿਲੀਅਨ ਲੋਕਾਂ ਦਾ। ਇਸ ਕਰਕੇ ਜੇ ਇੱਥੇ ਚਾਹੁੰਦੇ ਆ ਕਿ ਮਾਈਨੋਰਿਟੀਜ਼ ਚੰਗੀ ਤਰ੍ਹਾਂ ਚੰਗਾ ਜੀਵਨ ਜੀ ਸਕਣ ਸਾਰੇ ਲੋਕਾਂ ਦੇ ਸਥਰ ਉੱਤੇ ਹੋਏ ਸਟੈਂਡਰਡ ਲਿਵਿੰਗ ਔਰ ਸਭ ਦੇ ਹੱਕ ਜੋ ਸੰਵਿਧਾਨ ਕਹਿ ਰਿਹਾ ਬਹਾਲ ਹੋਣ ਤੇ ਇੱਕ ਲੰਬੀ ਸਸਟੇਨਡ ਇਨਫੋਰਮੇਸ਼ਨ ਲੜਾਈ ਹੋਏਗੀ, ਇੱਕ ਲੀਗਲ ਲੜਾਈ ਹੋਏਗੀ। ਸਾਰੇ ਸਾਈਡ ਤੋਂ ਜੇ ਲੋਕ ਸਸਟੇਨਡ ਤਰੀਕੇ ਨਾਲ ਕੰਪੇਨ ਚਲਾਉਂਦੇ ਰਹੇ ਅਗਲੇ 50 ਸਾਲ ਦੇ ਵਿੱਚ ਤੇ ਇੱਕ ਸੰਭਾਵਨਾ ਖੁੱਲਦੀ ਹੈ ਕਿ ਇਹਦੇ ਵਿੱਚ ਵੀ ਕਾਨੂੰਨ ਦਾ ਰਾਜ ਬਿਲਕੁਲ ਜਿੱਦਾਂ ਕੌਂਸਟੀਟਿਊਸ਼ਨ ਕਹਿੰਦਾ ਉੱਦਾਂ ਬਹਾਲ ਹੋ ਪਾਏਗਾ ਜੀ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਅਸੀਂ ਵਕਤ ਤੋਂ ਇਹਨਾਂ ਕੇਸਾਂ ਦੇ ਉੱਪਰ ਹੋਰ ਵੀ ਅਪਡੇਟਸ ਤੁਹਾਡੇ ਕੋਲ ਲਵਾਂਗੇ। ਤੁਹਾਨੂੰ ਫਿਰ ਤੋਂ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।